ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ, ਉਹਨਾਂ ਦੇ ਇਹ ਅਲਫਾਜ਼ ਸੀ ਕਿ ਭਾਈ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ ਹਾਂ, ਬਰਾਬਰ ਦੇ ਸ਼ਹਿਰੀ ਬਣ ਕੇ, ਗੁਲਾਮ ਬਣ ਕੇ ਨਹੀਂ, ਦੂਸਰੇ ਦਰਜੇ ਦੇ ਸ਼ਹਿਰੀ ਬਣ ਕੇ ਨਹੀਂ। ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਜੂਨ 84 ਜ਼ਾਹਰ ਹੈ ਕਿ ਭਾਰਤੀ ਫੌਜ ਨੇ ਇਕੱਲਾ ਪੈਰ ਹੀ ਨਹੀਂ ਪਾਇਆ, ਉਹ ਪੈਰ ਟੈਂਕਾਂ 'ਤੇ ਰੱਖ ਕੇ ਲਿਆਏ, ਤੋਪਾਂ ਦੇ ਗੋਲਿਆਂ ਦੇ ਨਾਲ ਉਹਨਾਂ ਨੇ ਸਾਡੇ ਅਕਾਲ ਤਖਤ ਨੂੰ ਜਿਹੜਾ ਖੰਡਰਾਤ ਬਣਾਇਆ। 37 ਇਤਿਹਾਸਕ ਗੁਰਦੁਆਰੇ, ਪੰਜਾਬ ਨੂੰ ਕਾਟਾ ਹਜ਼ਾਰਾਂ ਦੀਆਂ ਸ਼ਹੀਦੀਆਂ, ਔਰ ਜੋ ਫਿਰ ਪੰਜਾਬ ਦੇ ਵਿੱਚ ਇੱਕ ਤੋਂ ਬਾਅਦ ਇੱਕ ਆਪਰੇਸ਼ਨ ਦੇ ਨਾਂ ਥੱਲੇ ਸਿੱਖ ਜਵਾਨੀ ਦਾ ਨਸਲ ਘਾਤ ਕੀਤਾ ਗਿਆ। ਗੁਰੂ ਜੀ ਦੇ ਬਖਸ਼ੇ ਹੋਏ ਰਾਜ ਕਰੇਗਾ ਖਾਲਸਾ ਦਾ 26 ਜਨਵਰੀ 1986 ਦੇ ਸਰਬੱਤ ਖਾਲਸਾ ਦੁਆਰਾ ਸਾਜੀ ਹੋਈ 5 ਮੈਂਬਰੀ ਪੰਥਕ ਕਮੇਟੀ ਰਾਹੀਂ ਖਾਲਿਸਤਾਨ ਦਾ ਸਿੱਖ ਸੰਗਤਾਂ ਦਾ ਸੁਪਨਾ ਸਾਕਾਰ ਕਰਦਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸਾਰੀ ਦੁਨੀਆ ਅਤੇ ਸਾਰੇ ਮੁਲਕਾਂ ਦੀਆਂ ਸਰਕਾਰਾਂ ਹਕੂਮਤਾਂ ਦੇ ਸਾਹਮਣੇ ਐਲਾਨ ਕਰਦਾ ਹੈ ਅਤੇ ਉਹਨਾਂ ਨੂੰ ਸੂਚਿਤ ਕਰਦਾ ਹੈ ਕਿ ਅੱਜ ਤੋਂ ਖਾਲਸਾ ਪੰਥ ਦਾ ਆਪਣਾ ਘਰ ਖਾਲਿਸਤਾਨ ਹੋਵੇਗਾ। ਇੱਥੇ ਸਿੱਖਾਂ ਦੇ ਬੋਲਬਾਲੇ, ਝੰਡੇ ਬੁੰਗੇ ਤੇ ਚੌਂਕੀਆਂ ਸਦਾ ਲਈ ਅਟੱਲ ਹੋਣਗੀਆਂ। ਇਹ ਜਿਹੜੀ ਸਾਡੀ ਸਟੇਟ ਹੈ, ਇਹ ਠੀਕ ਹੈ ਕਿ ਬਈ ਸਿੱਖ ਵੈਲਿਊਜ਼ ਦੇ ਉੱਤੇ ਆਧਾਰਿਤ ਇਹ ਸਟੇਟ ਹੋਏਗੀ, ਲੇਕਿਨ ਇਸ ਦਾ ਨਿਸ਼ਾਨਾ ਸਰਬੱਤ ਦਾ ਭਲਾ ਹੋਏਗਾ। ਖਬਰ ਇੱਕਦਮ ਜਿਹੜੀ ਹੈ, ਜਿਹਨੂੰ ਕਹਿੰਦੇ ਨੇ ਜੰਗਲ ਦੀ ਅੱਗ ਵਾਂਗ ਫੈਲ ਗਈ। BBC ਤੋਂ, ਅਮਰੀ ਵੌਇਸ ਆਫ ਅਮਰੀਕਾ ਤੋਂ ਹੋ ਕੇ ਐਲਾਨ ਸਿੱਖਾਂ ਨੇ ਆਪਣੇ ਅੱਡ ਮੁਲਕ ਦਾ ਐਲਾਨ ਕਰ ਦਿੱਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮ ਇਸ਼ੂ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਅੱਜ 27 ਅਪ੍ਰੈਲ 2023 14 ਵਿਸਾਖ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, RCN ਕੇਬਲ, ਬੈਲਫਰ ਬਤੂਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਹਮੇਸ਼ਾ ਤਰ੍ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਜਸਪ੍ਰੀਤ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਅਸੀਂ ਆਪੋ ਆਪਣੇ ਹਿਸਾਬ ਨਾਲ ਚੱਲ ਕੇ ਹੋਰ ਕਿਸੇ ਦਾ ਸਾਥ ਨਾ ਦੇ ਕੇ ਆਪਣਾ ਨੁਕਸਾਨ ਕਰਾ ਰਹੇ ਹਾਂ। ਬਹੁਤੀ ਵਾਰ ਸਾਨੂੰ ਦੁਸ਼ਮਣ ਨਹੀਂ ਮਾਰਦਾ, ਸਗੋਂ ਅਸੀਂ ਖੁਦ ਹੀ ਭਰਾ ਮਾਰੂ ਨੀਤੀ ਤਹਿਤ ਆਪਣਾ ਨੁਕਸਾਨ ਕਰਾ ਲੈਂਦੇ ਹਾਂ। ਸੋ ਅਸੀਂ ਘੱਟੋ ਘੱਟ ਹਰ ਇੱਕ ਦਾ ਵਿਰੋਧ ਨਾ ਕਰੀਏ ਤਾਂ ਸਾਨੂੰ ਕੋਈ ਸਫਲਤਾ ਮਿਲ ਸਕਦੀ ਹੈ, ਨਹੀਂ ਤਾਂ ਅਸੀਂ ਇੱਦਾਂ ਹੀ ਜਿਹੜਾ ਖੁਆਰ ਹੁੰਦੇ ਰਵਾਂਗੇ ਜਿਵੇਂ ਹੁਣ ਸਾਡੇ ਹਾਲਾਤ ਬਣੇ ਹੋਏ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਜਸਪ੍ਰੀਤ ਸਿੰਘ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਖਾਲਿਸਤਾਨ ਐਲਾਨ ਨਾਮੇ ਦੇ ਹਵਾਲੇ ਨਾਲ ਕਿ 29 ਅਪ੍ਰੈਲ 1986 ਉਹ ਦਿਨ ਹੈ ਜਿਸ ਦਿਨ ਸਰਬੱਤ ਖਾਲਸਾ ਵੱਲੋਂ ਥਾਪੀ 5 ਮੈਂਬਰੀ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕਰਕੇ ਸਿੱਖਾਂ ਦਾ ਰਾਜ
ਰਾਜ ਸੀ ਜਿਹੜਾ ਨਿਸ਼ਾਨਾ ਹੈ ਉਹ ਮਿਥਿਆ ਸੀ। ਸੋ ਇਸ ਖਾਲਿਸਤਾਨ ਐਲਾਨਨਾਮੇ ਵਿੱਚ ਭਵਿੱਖ ਦੇ ਖਾਲਿਸਤਾਨ ਦੇ ਸਿਆਸੀ, ਸਮਾਜਿਕ, ਆਰਥਿਕ ਅਤੇ ਵਿਦਿਅਕ ਢਾਂਚੇ ਬਾਰੇ ਬੀਜ ਰੂਪ ਵਿੱਚ ਤੱਤ ਮੌਜੂਦ ਹਨ। ਇਸ ਖਾਲਿਸਤਾਨ ਐਲਾਨਨਾਮੇ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਜਸਪ੍ਰੀਤ ਸਿੰਘ ਟਰਾਂਟੋ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਜੀ ਬਿਲਕੁਲ, ਉਹਨਾਂ ਨੇ ਜੋ ਅੱਜ ਦੇ ਆਪਣੇ ਇਸ ਸਪਾਂਸਰਸ਼ਿਪ ਦੇ ਨਾਲ ਦਿੱਤੇ ਮੈਸੇਜ ਕਿਹਾ, ਮੈਂ ਪਿਛਲੇ ਕਈ ਦਿਨਾਂ ਤੋਂ ਜਦੋਂ ਵੀ ਕੁਝ ਵੀਰ ਸਾਨੂੰ ਕਾਲ ਕਰਦੇ ਨੇ ਜਾਂ ਲਿਖਦੇ ਨੇ ਤਾਂ ਇਸ ਦਰਦ ਨੂੰ ਮਹਿਸੂਸ ਕਰ ਸਕਦਾ ਜਿਹੜਾ ਪੰਥ ਦਰਦੀ ਵੀਰਾਂ ਭੈਣਾਂ ਦੇ ਵਿੱਚ ਹੈ ਕਿ ਅਸੀਂ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਨੀਵਾਂ ਦਿਖਾਉਣ ਦੇ ਉੱਤੇ ਲੱਗੇ ਹੋਏ ਹੈ। ਬਿਲਕੁਲ। ਜਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਹਵਾਲੇ ਨਾਲ ਠੀਕ ਹੈ, ਹਰ ਚੀਜ਼ ਦਾ ਇੱਕ ਐਨਾਲਿਸਿਸ ਹੁੰਦਾ ਹੈ, ਕੁਝ ਚੀਜ਼ਾਂ ਜਿਹੜੀਆਂ ਨੇ ਉਹ ਨਾ ਪੱਖੀ ਵੀ ਹੋ ਸਕਦੀਆਂ ਨੇ, ਪਰ ਜਦੋਂ ਦੁਸ਼ਮਣ ਦਾ ਇਹ ਜ਼ੋਰ ਲੱਗਾ ਹੋਏ ਕਿ ਉਸ ਨੇ ਤੁਹਾਨੂੰ ਨਿਸਤੋ ਨਾਬੂਦ ਕਰਨਾ ਹੈ, ਤੁਹਾਡੇ ਖਿਲਾਫ ਟੋਟਲ ਵਾਰ ਵਿੱਢੀ ਹੋਏ ਔਰ ਸਮੁੱਚੀ ਸਿੱਖ ਕੌਮ ਨੂੰ ਨਿਸ਼ਾਨਾ ਬਣਾਇਆ ਹੋਏ, ਉਸ ਪੀਰੀਅਡ 'ਚ ਆਪਣਿਆਂ ਨਾਲ ਨਾ ਖੜਨਾ ਤਾਂ ਇੱਕ ਹਿੱਸਾ ਹੈ, ਪਰ ਆਪਣਿਆਂ ਦੇ ਖਿਲਾਫ ਭੁਗਤਣਾ ਜਾਂ ਉਸ ਕਿਸਮ ਦੀਆਂ ਹੀ ਗੱਲਾਂ ਜਿਹੜੀਆਂ ਨੇ ਵਿੰਗੇ ਟੇਢੇ ਢੰਗ ਨਾਲ ਕਰਨੀਆਂ, ਇਹ ਦੁਖਦਾਈ ਨੇ। ਔਰ ਉਹਨਾਂ ਨੇ ਠੀਕ ਕਿਹਾ ਕਿ ਭਾਈ ਇਹ ਜਿਹੜੀ ਫਿਰ ਭਰਾ ਮਾਰੂ ਨੀਤੀ ਹੈ, ਇਸ 'ਚੋਂ ਖਵਾਰੀ ਤੋਂ ਬਿਨਾਂ ਹੋਰ ਕੁਛ ਨਹੀਂ ਨਿਕਲਦਾ। ਔਰ ਇਹੀ ਪਾਰਟ ਅਸੀਂ 18ਵੀਂ ਸਦੀ ਦੇ ਦੌਰ 'ਚ ਵੀ ਦੇਖਦੇ ਹਾਂ। ਬਾਬਾ ਬੰਦਾ ਸਿੰਘ ਬਹਾਦਰ ਦਾ ਪਹਿਲਾ ਫੇਜ਼ ਜਦੋਂ ਟੁਗੈਦਰਨੈਸ ਸੀ, ਗੁਰੂ ਦੇ ਹੁਕਮਨਾਮੇ ਦੇ ਨਾਲ ਸਿੰਘ ਆ ਕੇ ਜੁੜੇ, ਬਾਬਾ ਬੰਦਾ ਸਿੰਘ ਨੇ ਕਿਵੇਂ ਹੇਠਲੀ ਉੱਤੇ ਲਿਆਂਦੀ। ਪਰ ਜਦੋਂ ਥੋੜੀ ਗਲੋਰੀ ਆਈ, ਥੋੜੀ ਤਾਕਤ ਆਈ ਔਰ ਫਿਰ ਜਿਹਦੇ 'ਚ ਇੱਕ ਈਰਖਾ ਫੈਕਟਰ ਵੀ ਵਿਚਕਾਰ ਆਇਆ, ਉਹਦਾ ਨਤੀਜਾ ਅਸੀਂ ਦੇਖਦੇ ਹਾਂ ਕਿ ਨਾ ਸਿਰਫ ਬਾਬਾ ਬੰਦਾ ਸਿੰਘ ਬਹਾਦਰ ਔਰ ਉਹਨਾਂ ਦੇ ਸਾਥੀ ਸਿੰਘਾਂ ਦੀ ਸ਼ਹਾਦਤਾਂ ਹੋਈਆਂ, ਪਰ ਅਗਲੇ ਫਿਰ 15 ਸਾਲ ਜਿਹੜੇ ਤੱਤ ਖਾਲਸਾ ਬਣ ਕੇ ਪਹਿਲੇ ਹਿੱਸੇ ਨਾਲ ਡਿਫਰ ਕਰਕੇ ਕਿਤੇ ਨਾ ਕਿਤੇ ਮੁਗਲਿਆ ਸਾਮਰਾਜ ਦੀ ਖੇਡ ਹੀ ਖੇਡਣ ਲੱਗ ਗਏ ਸੀ। ਸਫਾਇਆ ਉਹਨਾਂ ਦਾ ਵੀ ਹੋਇਆ। ਔਰ ਫਿਰ ਜੇ ਕੁਛ ਅਸੀਂ ਬਣਾ ਸਕੇ ਤਾਂ ਜਦੋਂ ਮੁੜ ਕੇ ਅਸੀਂ ਅਕਾਲ ਤਖਤ ਦੀ ਤਾਬਿਆ ਜੁੜ ਕੇ ਉਹ ਕਾਨਸੈਪਟ ਸਰਬੱਤ ਖਾਲਸਾ ਦਾ, ਫਿਰ ਅਸੀਂ ਦੇਖਦੇ ਹਾਂ 65 ਜਥੇ, ਉਹਨਾਂ 'ਚੋਂ ਦਲ ਖਾਲਸਾ ਨਿਕਲਦਾ, 12 ਮਿਸਲਾਂ ਨਿਕਲਦੀਆਂ ਔਰ ਫਿਰ ਉਹ ਕੁਛ ਕਰ ਵਿਖਾਇਆ ਖਾਲਸੇ ਨੇ ਜਿਸ ਨੂੰ ਕਦੇ ਕੋਈ ਮੰਨ ਨਹੀਂ ਸੀ ਸਕਦਾ ਕਿ ਭਾਈ ਸਿੱਖ ਇੰਨੀ ਪਾਵਰਫੁਲ ਤਾਕਤ ਬਣ ਕੇ ਇਸ ਖਿੱਤੇ 'ਚ ਉਭਰਨਗੇ, ਉਭਰੇ ਵੀ। ਔਰ ਫਿਰ ਹਿਸਟਰੀ ਇਸ ਗੱਲ ਦੀ ਗਵਾਹ ਹੈ ਕਿ ਦਰਾ ਖੈਬਰ ਤੋਂ ਲਦਾਖ ਤੱਕ ਤੇ ਸ਼ਿਕਾਰਪੁਰ ਸਿੰਧ ਤੋਂ ਸਤਲੁਜ ਦੇ ਪੈਰਾਂ ਤੱਕ ਇੱਕ ਵਿਸ਼ਾਲ ਸਾਮਰਾਜ ਜਿਸ ਨੂੰ ਸਿੱਖ ਐਮਪਾਇਰ ਇਤਿਹਾਸ ਦਾ ਇਹ ਹਿੱਸਾ ਬਣਿਆ ਕਿ ਸਿੱਖ ਐਮਪਾਇਰ ਵੀ ਸੀ, ਭਾਵੇਂ ਥੋੜ੍ਹਾ ਚਿਰ ਸੀ, ਅੱਧੀ ਸਦੀ ਰਿਹਾ। ਹੁਣ ਉਸ ਨੂੰ ਬਣਾਉਣ ਵੇਲੇ ਵੀ ਅਸੀਂ ਦੇਖਦੇ ਹਾਂ ਕਿ ਸਰਬੱਤ ਖਾਲਸਾ ਦੇ ਰੂਪ 'ਚ ਸਾਡੀ ਕਲੈਕਟਿਵ ਤਾਕਤ ਦੇ ਨਾਲ ਹੀ ਉਹ ਸੰਭਵ ਹੋਇਆ ਸੀ। ਤੇ ਡਾਊਨਫਾਲ ਜਦੋਂ ਹੁੰਦਾ ਹੈ ਉਹਦਾ ਵੀ ਰੀਜ਼ਨ ਅਗੇਨ ਉਹੀ ਭਰਾ ਮਾਰੂ ਜੰਗ ਸੀ, ਜਿਹਦੇ ਨਤੀਜੇ ਵਜੋਂ ਇਹ ਬੇਸ਼ੱਕ ਉਸ ਦੇ ਵਿੱਚ ਜਦੋਂ ਤੁਸੀਂ ਉਸ ਦੌਰ ਦੇ ਖਾਸ ਤੌਰ 'ਤੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਜਿਹੜੀ 1839 'ਚ ਹੁੰਦੀ ਹੈ, 1839 ਤੋਂ 1846 ਤੱਕ, ਕਿਉਂਕਿ ਪਹਿਲੀ ਐਂਗਲੋ ਸਿੱਖ ਵਾਰ 1846 'ਚ ਹੁੰਦੀ ਹੈ, ਉਸ 7 ਸਾਲ ਦੇ ਪੀਰੀਅਡ 'ਚ ਦੇਖਦੇ ਹੋ। ਬੇਸ਼ੱਕ ਉਸ ਨੂੰ ਕੋਈ ਡੋਗਰਿਆਂ ਦੇ ਅਸੀਂ ਖਾਤੇ ਪਾਉਂਦੇ ਹਾਂ ਜਾਂ ਮਿਸ਼ਰ ਨੇ ਲਾਲ ਸਿੰਘ ਤੇਜ ਸਿੰਘ ਯੂਪੀ ਦੇ ਜਾਂ ਸੰਧਾ ਵਾਲੀਆਂ ਦੀ ਖਹਿਬਾਜ਼ੀ ਇਹਨਾਂ ਦੇ ਨਾਲ, ਡੋਗਰਿਆਂ ਨਾਲ, ਦੂਜਿਆਂ ਨਾਲ, ਪਰ ਗੱਲ ਤਾਂ ਉੱਥੇ ਹੀ ਚਲੀ ਜਾਂਦੀ ਹੈ। ਉਹਦਾ ਆਰਗੂਮੈਂਟ ਕੋਈ ਹੋਏ, ਲੇਕਿਨ ਗੱਲ ਇਹ ਹੈ ਕਿ ਭਾਈ ਇੱਕ ਸਦੀ ਜਿਸ ਰਾਜ ਭਾਗ ਨੂੰ ਬਣਾਉਣ ਦੇ ਲਈ ਅਸੀਂ ਘੱਲੂਕਾਰਿਆਂ 'ਚੋਂ ਗੁਜ਼ਰੇ, ਜਿਸ ਦੇ ਲਈ ਕਿੰਨੀ ਕੀਮਤ ਅਦਾ ਕੀਤੀ, ਸਿਰਾਂ ਦੇ ਮੁੱਲ ਰੱਖੇ ਗਏ, ਕਿਸ ਕਿਸਮ ਦੇ ਹਾਲਾਤ ਨੂੰ ਸਿੱਖਾਂ ਨੇ ਫੇਸ ਕੀਤਾ, ਪਰ ਅਲਟੀਮੇਟਲੀ ਉਹੀ ਸਿਚੁਏਸ਼ਨ ਬਣੀ ਕਿ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਔਰ 1849 ਤੋਂ ਬਾਅਦ 173 ਸਾਲ ਬਾਅਦ ਅਸੀਂ ਇਹ ਗੱਲ ਕਰ ਰਹੇ ਕਿ ਮੁੜ ਕੇ ਸਾਨੂੰ ਉਹ ਮੌਕਾ ਨਹੀਂ ਮਿਲਿਆ। 1947 ਦੇ ਵਿੱਚ ਅਗੇਨ ਉਹੀ ਲੀਡਰਸ਼ਿਪ ਕ੍ਰਾਈਸਿਸ ਜਿਹਦੇ ਥੱਲੇ ਅਸੀਂ ਆਪਣਾ ਬਣਦਾ ਹਿੱਸਾ ਤਾਂ ਕੀ ਲੈਣਾ ਸੀ, ਕੋਈ ਐਸ਼ੋਰੈਂਸ ਦੇ ਥੱਲੇ ਵੀ ਜਿਹੜਾ ਨਾ ਅਸੀਂ ਇੱਧਰ ਦੇ ਰਹੇ ਨਾ ਉੱਧਰ ਦੇ ਰਹੇ,
ਔਰ ਨਤੀਜਾ ਫਰੰਗੀ ਦੀ ਗੁਲਾਮੀ ਚੋਂ ਹਿੰਦੂ ਤਵੀਆਂ ਦੀ ਗੁਲਾਮੀ 'ਚ ਫਸੇ। ਹੁਣ 75 ਸਾਲ ਇਹਦੇ 'ਚ ਵੀ ਫਸੇ ਹੋਏ ਹੈ। ਪਿਛਲੇ 39 ਸਾਲ 'ਚ ਬੇਸ਼ੱਕ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਅੱਜ ਜਦੋਂ ਅਸੀਂ ਖਾਲਿਸਤਾਨ ਦੇ ਐਲਾਨਨਾਮੇ ਦੀ ਗੱਲ ਕਰ ਰਹੇ ਹਾਂ, ਕਿਉਂਕਿ 29 ਅਪ੍ਰੈਲ ਅੱਜ ਤੋਂ 2 ਦਿਨ ਬਾਅਦ ਜਿਸ ਦਿਨ 37ਵੀਂ ਵਰ੍ਹੇਗੰਢ ਹੈ ਖਾਲਿਸਤਾਨ ਐਲਾਨ ਦਿਵਸ ਦੀ, ਸੈਚਰਡੇ ਦਾ ਦਿਨ ਹੈ, ਉਸ ਦਿਨ ਸਿੱਖ ਡੇ ਪੈਰੇਡ ਹੈ, ਜ਼ਾਹਰ ਹੈ ਸਿੱਖ ਡੇ ਪੈਰੇਡ ਵੀ ਸਾਡੇ ਖਾਲਿਸਤਾਨ ਦੇ ਮੁੱਦੇ ਨੂੰ, ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਹੀ ਸਮਰਪਿਤ ਹੋਏਗੀ। ਔਰ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਇਹ ਉਦਮ ਵੀ ਕੀਤਾ ਗਿਆ ਕਿ 30 ਅਪ੍ਰੈਲ ਨੂੰ ਇੱਕ ਪੰਥਕ ਕਨਵੈਨਸ਼ਨ ਫਲਸ਼ਿੰਗ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਖਾਲਿਸਤਾਨ ਐਲਾਨ ਦਿਵਸ ਨੂੰ ਸਮਰਪਿਤ ਹੋਏਗੀ ਔਰ ਉਸ ਦੇ ਵਿੱਚ ਅਸੀਂ ਵੀ ਪਾਰਟਿਸਿਪੇਟ ਕਰਾਂਗੇ। ਔਰ ਇਹ ਜਿਵੇਂ ਅਸੀਂ ਕੱਲ੍ਹ ਵੀ ਦੱਸਿਆ ਸੀ ਕਿ ਦਲ ਖਾਲਸਾ ਵੱਲੋਂ ਇਸ ਮੌਕੇ ਖਾਸ ਤੌਰ 'ਤੇ ਅਕਾਲ ਤਖਤ ਸਾਹਿਬ ਵਿਖੇ ਜੁੜ ਕੇ ਜਿਹੜਾ ਹੈ ਉਹ ਅਰਦਾਸ ਦਿਵਸ ਦੇ ਤੌਰ 'ਤੇ ਮਨਾਇਆ ਜਾਏਗਾ। ਅਰਦਾਸ ਤੁਹਾਡੀ ਬੇਨਤੀ ਹੁੰਦੀ ਹੈ, ਆਜ਼ਜ਼ੀ ਦੇ ਨਾਲ ਹੁੰਦੀ ਹੈ, ਪਰ ਸਾਡੀ ਜਿਹੜੀ ਰਿਜ਼ੋਲਵ ਦੀ ਗੱਲ ਹੈ, ਪ੍ਰਣ ਦੀ ਗੱਲ ਹੈ, ਉਹ ਵੀ ਅਰਦਾਸ ਨਾਲ ਹੀ ਹੁੰਦੀ ਹੈ, ਕਿਉਂਕਿ ਅਰਦਾਸ ਇੱਕ ਐਸਾ ਲਫ਼ਜ਼ ਹੈ ਜਿਸ ਦਾ ਮਤਲਬ ਹੁੰਦਾ ਹੈ ਕਿ ਵੀ ਜਦੋਂ ਅਸੀਂ ਕਿਸੇ ਗੱਲ ਸੰਬੰਧੀ ਆਪਣੀ ਅਰਦਾਸ ਗੁਰੂ ਚਰਨਾਂ 'ਚ ਕਰ ਲਈ, ਫਿਰ ਉਸ ਦੇ ਲਈ ਭਾਵੇਂ ਸਿਰ ਚਲਾ ਜਾਏ ਉਸ ਤੇ ਖਲੋਣਾ ਹੁੰਦਾ। ਸੋ ਜਦੋਂ ਅਸੀਂ ਪ੍ਰਣ ਦਿਵਸ ਵੀ ਜਿਸ ਨੂੰ ਕਹਿੰਦੇ ਆ, ਇੱਕ ਤਾਂ ਬੋਲ ਕੇ ਇੱਥੇ ਜਦੋਂ ਓਥ ਟੇਕਿੰਗ ਦਿੱਤੀ ਜਾਂਦੀ ਹੈ ਜਾਂ ਓਥ ਟੇਕਿੰਗ ਹੁੰਦੀ ਹੈ ਉਹ ਦੁਹਰਾਇਆ ਜਾਂਦਾ, ਪਰ ਸਾਡੇ ਲਈ ਜਾਂ ਸਹੁੰ ਖਵਾਈ ਜਾਂਦੀ ਹੈ। ਸੋ ਸਾਡੇ ਸਹੁੰ ਖਾਣ ਦਾ ਤਾਂ ਕਾਨਸੈਪਟ ਨਹੀਂ ਹੈ, ਕਿਉਂਕਿ ਸਹੁੰ ਤਾਂ ਹੋਏ ਜੇਕਰ ਵੈਸੇ ਕੋਈ ਝੂਠ ਬੋਲਣਾ ਅਲਾਉਡ ਹੋਏ। ਸੋ ਉਹਦੇ ਲਈ ਸਿੱਖ ਲਈ ਤਾਂ ਇਹ ਲਾਜ਼ਮ ਹੈ ਕਿ ਉਹ ਸੱਚ ਬੋਲੇ। ਲੇਕਿਨ ਜਦੋਂ ਅਸੀਂ ਅਰਦਾਸ ਕਰਦੇ ਹਾਂ ਕਿ ਮਹਾਰਾਜ ਸਾਨੂੰ ਇਹ ਬਲ ਬਖਸ਼ੋ, ਉਹ ਸਾਡਾ ਰਿਜ਼ੋਲਵ ਹੁੰਦਾ ਹੈ। ਸੋ ਜਿੱਥੇ ਜਿੱਥੇ ਵੀ 29 ਅਪ੍ਰੈਲ ਦਾ ਦਿਨ ਸੈਲੀਬ੍ਰੇਟ ਹੋਏਗਾ ਔਰ ਉਹਦੇ 'ਚ ਇੱਕ ਪਾਰਟ ਜ਼ਰੂਰ ਹੁੰਦਾ ਹੈ ਜਦੋਂ ਤੁਸੀਂ ਆਪਣੇ ਆਜ਼ਾਦ ਮੁਲਕ ਦੀ ਕਾਮਨਾ ਕਰਕੇ ਉਸ ਦੇ ਲਈ ਸਟਰਗਲ ਕਰ ਰਹੇ ਹੋ, ਫਿਰ ਮੁਲਕਾਂ ਦੀ ਜਿਹੜੀ ਹੋਂਦ ਹੈ ਉਹ ਤਰਾਨੇ ਨਾਲ ਹੁੰਦੀ ਹੈ, ਨੈਸ਼ਨਲ ਸੌਂਗ ਔਰ ਝੰਡੇ ਨਾਲ ਹੁੰਦੀ ਹੈ। ਸੋ ਸਾਡੇ ਲਈ ਜਦੋਂ ਤੱਕ ਖਾਲਿਸਤਾਨ ਦੇ ਸ਼ਹਿਰੀ ਆਪਣੇ ਤੌਰ ਦੇ ਉੱਤੇ ਝੰਡਾ ਡਿਸਾਈਡ ਨਹੀਂ ਕਰਨਗੇ, ਉਹ ਤਾਂ ਉਹ ਮੁਲਕ ਦੇ ਲੋਕ ਹੀ ਕਰਦੇ ਨੇ। ਇਸ ਵੇਲੇ ਕੇਸਰੀ ਨਿਸ਼ਾਨ ਸਾਹਿਬ ਜਾਂ ਜਿਵੇਂ ਹੁਣ ਈਵਨ ਹਲਕੇ ਬਸੰਤੀ ਰੰਗ ਦੇ ਰੈਕਟੈਂਗੂਲਰ ਝੰਡੇ ਵੀ ਜਿਨ੍ਹਾਂ 'ਚ ਖਾਲਿਸਤਾਨ ਲਿਖਿਆ ਹੋਇਆ ਕਿ ਉਹਨਾਂ ਨੂੰ ਮੋਸਟਲੀ ਜਿਹੜਾ ਉਹ ਨਿਸ਼ਾਨ ਸਾਹਿਬ ਨੂੰ ਹੀ ਗੁਰਦੁਆਰਾ ਸਾਹਿਬ 'ਚ 5 ਪਿਆਰਿਆਂ ਵੱਲੋਂ ਸਲਾਮੀ ਦਿੱਤੀ ਜਾਂਦੀ ਹੈ, ਸੈਲੂਟ ਦਿੱਤਾ ਜਾਂਦਾ ਹੈ ਔਰ ਜਿਹੜਾ ਨੈਸ਼ਨਲ ਐਂਥਮ ਪੜ੍ਹਿਆ ਜਾਂਦਾ ਹੈ, ਗੁਰੂ ਚਰਨਾਂ 'ਚ ਅਰਦਾਸ ਕੀਤੀ ਜਾਂਦੀ ਹੈ ਔਰ ਖਾਲਿਸਤਾਨ ਦੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਅਰਦਾਸ ਦੇ ਵਿੱਚ ਯਾਦ ਕੀਤਾ ਜਾਂਦਾ ਹੈ। ਤੇ ਗੁਰੂ ਅੱਗੇ ਹੀ ਅਰਦਾਸ ਅਰਜ਼ੋਈ ਹੈ, ਬੇਨਤੀ ਹੈ, ਗੁਰੂ ਅੱਗੇ ਹੀ ਅਰਜ਼ੋਈ ਕੀਤੀ ਜਾਂਦੀ ਹੈ, ਕਿਉਂਕਿ ਮਹਾਰਾਜ ਹੀ ਜਿਹੜੇ ਨੇ ਅਕਾਲ ਪੁਰਖ, ਦੇਸ਼ ਔਰ ਕਾਲ, ਟਾਈਮ ਐਂਡ ਸਪੇਸ, ਵੈਸੇ ਤਾਂ ਸਭ ਕੁਝ ਹੀ ਅਕਾਲ ਪੁਰਖ ਦਾ ਹੈ, ਪਰ ਕਦੋਂ ਕੀ ਹੋਣਾ ਹੈ, ਕਦੋਂ ਕੀ ਵਾਪਰਨਾ ਹੈ, ਇਹ ਅਕਾਲ ਪੁਰਖ ਦੀ ਰਹਿਮਤ ਸਦਕਾ ਹੁੰਦਾ ਹੈ। ਸਾਡੇ ਲਈ ਤਾਂ ਇਹੀ ਜ਼ਰੂਰੀ ਹੈ ਕਿ ਵੀ ਅਸੀਂ ਉਸ ਦੇ ਲਈ ਯਤਨਸ਼ੀਲ ਹੋਈਏ, ਆਪਣਾ ਬਣਦਾ ਹਿੱਸਾ ਪਾਈਏ। ਸੋ ਇਹ ਸਾਰੇ ਦੇ ਚੱਲਦੇ ਆ ਜਿਹੜੀ ਵੀਰ ਜਸਪ੍ਰੀਤ ਸਿੰਘ ਹੋਰਾਂ ਨੇ ਇਹ ਰਾਦਰ ਸਟਰੋਂਗ ਮੈਸੇਜ ਦਿੱਤਾ ਹੈ ਕਿ ਸਿਰ ਜੋੜ ਕੇ ਬੈਠੀਏ, ਫੇਰ ਹੀ ਕੁਝ ਹਾਸਲ ਕਰ ਸਕਾਂਗੇ। ਔਰ ਇਹਨਾਂ ਦਿਨਾਂ ਦੇ ਵਿੱਚ ਕੱਲ੍ਹ ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਕ ਪੈਨਲ ਡਿਸਕਸ਼ਨ ਜਿਸ ਦੇ ਵਿੱਚ 2 ਪੈਨਲਿਸਟ ਭਾਈ ਹਿੰਮਤ ਸਿੰਘ, ਭਾਈ ਬਲਜਿੰਦਰ ਸਿੰਘ, ਉਹ ਵੀ ਜੁਆਇਨ ਕਰਨ ਇਸ ਮੁੱਦੇ ਦੇ ਉੱਤੇ। ਉਹਦੇ 'ਚ ਅੱਡ-ਅੱਡ ਇਸ਼ੂ ਵਿਚਾਰਾਂਗੇ, ਪਰ ਇੱਕ ਜਿਹੜਾ ਸਾਡੇ ਬਹੁਤ ਸਾਰੇ ਵਿਊਅਰਸ ਵੱਲੋਂ ਵਕਤਨ ਬਾ ਵਕਤਨ ਸਾਨੂੰ ਲਿਖਿਆ ਜਾਂਦਾ ਰਿਹਾ ਕਿ ਜੀ ਤੁਸੀਂ ਕਈ ਵਾਰ ਖਾਲਿਸਤਾਨ ਦੇ ਐਲਾਨਨਾਮੇ 'ਚੋਂ ਕੁਝ ਕੋਟ ਕਰਦੇ ਹੋ ਔਰ ਤੁਸੀਂ ਜ਼ਿਕਰ ਕਰਦੇ ਹੋ ਕਿ 29 ਅਪ੍ਰੈਲ ਨੂੰ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕਰਕੇ ਜਿਹੜਾ ਹੈ ਉਹ ਅੱਡ ਮੁਲਕ ਦਾ ਜਿਹੜਾ ਮੁਤਾਲਬਾ ਹੈ ਉਹ ਦੁਨੀਆ ਦੇ ਮੁਲਕਾਂ ਸਾਹਮਣੇ 5 ਮੈਂਬਰੀ ਪੰਥਕ ਕਮੇਟੀ ਨੇ ਪੇਸ਼ ਕੀਤਾ। ਔਰ ਜਿਹੜੇ ਕੁਝ ਵੀਰ ਭੈਣਾਂ ਕਈ ਵਾਰ ਜਦੋਂ ਇਹ ਮੈਨੂੰ ਇਹ ਵੀ ਲਿਖਦੇ ਨੇ ਕਿ ਜੀ ਖਾਲਿਸਤਾਨ ਦਾ ਕਾਨਸਟੀਟਿਊਸ਼ਨ ਲਿਖੋ, ਸੰਵਿਧਾਨ ਹੋਣਾ ਚਾਹੀਦਾ ਹੈ ਕਿ ਖਾਲਿਸਤਾਨ ਦਾ ਕਾਨਸਟੀਟਿਊਸ਼ਨ ਕੀ ਹੋਏਗਾ। ਤੇ ਮੇਰਾ ਹਮੇਸ਼ਾ ਇਹ ਕਹਿਣਾ ਹੁੰਦਾ ਕਿ ਕਾਨਸਟੀਟਿਊਸ਼ਨ ਜਦੋਂ ਮੁਲਕ ਆਜ਼ਾਦ ਹੋ ਜਾਂਦੇ ਨੇ, ਉਹਨਾਂ ਮੁਲਕਾਂ ਦੇ ਲੋਕ ਆਪਣੇ ਜਿਹੜੇ ਨੇ ਕਾਂਸਟੀਟਿਊਟ ਅਸੈਂਬਲੀਜ਼ ਬਣਾ ਕੇ ਆਪਣੇ ਡੈਲੀਗੇਟ ਚੁਣ ਕੇ ਉਹ ਡਿਸਾਈਡ ਕਰਦੇ ਨੇ। ਔਰ ਮੈਂ ਉਸ ਲਈ ਅਕਸਰ ਇਹ ਉਦਾਹਰਨ ਦਿੰਦਾ ਕਿ ਵੀ ਜਿਵੇਂ 4 ਜੁਲਾਈ 1776 ਨੂੰ
ਅਮਰੀਕਾ 'ਚ ਜਿਹੜੀਆਂ 13 ਕਾਲੋਨੀਜ਼ 13 ਬਸਤੀਆਂ ਸੀ ਬਰਤਾਨੀਆ ਦੀਆਂ, ਬਿਲਕੁਲ ਉਹਨਾਂ ਦੇ ਨੁਮਾਇੰਦਿਆਂ ਨੇ ਫਿਲਾਡੈਲਫੀਆ ਪੈਨਸਿਲਵੇਨੀਆ ਦੇ ਵਿੱਚ ਇਕੱਠੇ ਹੋ ਕੇ ਟਾਮਸ ਜੈਫਰਸਨ ਦੀ ਲਿਖੀ ਹੋਈ ਜਿਹੜੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਸੀ, ਆਜ਼ਾਦੀ ਦਾ ਘੋਸ਼ਣਾ ਪੱਤਰ ਸੀ, ਉਹਨੂੰ ਜਾਰੀ ਕੀਤਾ ਸੀ। ਔਰ ਉਸ ਤੋਂ ਬਾਅਦ 4 ਸਾਲ ਲਗਭਗ ਵਾਰ ਚੱਲੀ, ਰੈਵੋਲੂਸ਼ਨਰੀ ਵਾਰ, ਅਪ ਡਾਊਨ ਆਏ, ਲੇਕਿਨ ਕਨਸਟੀਟਿਊਸ਼ਨ ਉਸ ਤੋਂ 11 ਸਾਲ ਬਾਅਦ ਜਾ ਕੇ ਜਿਹੜਾ ਉਹ ਫਿਰ ਡਿਸਕਸ ਹੋਣਾ ਸ਼ੁਰੂ ਹੋਇਆ। ਔਰ ਉਸ ਤੋਂ ਬਾਅਦ ਕਨਸਟੀਟਿਊਸ਼ਨ ਫਿਰ ਉਹਦੇ 'ਚ ਵੀ ਅਮੈਂਡਮੈਂਟਸ ਹੁੰਦੀਆਂ ਗਈਆਂ ਜਿਨ੍ਹਾਂ ਨੂੰ ਅਸੀਂ ਬਿੱਲ ਆਫ ਰਾਈਟਸ ਕਹਿੰਦੇ ਹਾਂ। ਸੋ ਕਨਸਟੀਟਿਊਸ਼ਨ ਹਮੇਸ਼ਾ ਮੁਲਕ ਦੇ ਲੋਕ ਲਿਖਦੇ ਨੇ, ਲੇਕਿਨ ਕਿਸ ਕਿਸਮ ਦਾ ਤੁਹਾਡੇ ਮੁਲਕ ਦਾ ਢਾਂਚਾ ਹੋਏਗਾ, ਤੁਸੀਂ ਕੀ ਭਵਿੱਖ ਦੇਖਦੇ ਹੋ, ਉਸ ਦਾ ਬੀਜ ਜਿਹੜਾ ਹੈ ਉਹ ਡੈਕਲੇਰੇਸ਼ਨਸ ਦੇ ਵਿੱਚ ਪਿਆ ਹੁੰਦਾ ਹੈ ਕਿ ਭਾਈ ਅਸੀਂ ਇਹ ਕਰਾਂਗੇ। ਔਰ ਇਹੀ ਜਦੋਂ ਅਸੀਂ ਹੁਣ $1 ਬਿਲੀਅਨ ਤੋਂ ਜ਼ਿਆਦਾ ਦੇ ਖਰਚ ਨਾਲ ਜਿਹੜੀ ਓਰੀਜਨਲ ਡਾਕੂਮੈਂਟ ਹੈ, ਹਾਲਾਂ ਉਹਦੇ ਤੇ ਕੱਟਵੜ ਵੀ ਕੀਤੀ ਹੋਈ ਹੈ ਟਾਮਸ ਜੈਫਰਸਨ ਨੇ, ਉਹਨੂੰ ਸੰਭਾਲਿਆ ਹੋਇਆ ਹੈ ਤਾਂ ਕਿ ਜਿਹੜਾ ਭਵਿੱਖ ਦੀਆਂ ਜਨਰੇਸ਼ਨਾਂ ਵੀ ਦੇਖਣ ਕਿ ਕਿਹਨਾਂ ਹਾਲਾਤਾਂ 'ਚ ਜਿਹੜੀ ਹੈ ਉਹ ਡੈਕਲੇਰੇਸ਼ਨ ਆਈ ਸੀ। ਲੇਕਿਨ ਅੱਜ ਵੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ 4 ਜੁਲਾਈ ਦੀ ਖੂਬਸੂਰਤ ਡਾਕੂਮੈਂਟ ਹੈ। ਜਦੋਂ ਅਸੀਂ ਇਹ ਲਫ਼ਜ਼ ਦੁਹਰਾਉਂਦੇ ਹਾਂ, ਲਿਬਰਟੀ, ਇਕੁਆਲਿਟੀ, ਜਸਟਿਸ, ਪਰਸੂਟ ਆਫ ਹੈਪੀਨੈਸ, ਇਹ ਸਾਰੇ ਲਫ਼ਜ਼ ਅੱਜ ਤਾਂ ਸਾਡੇ ਲਈ ਕਾਮਨ ਲਫ਼ਜ਼ ਨੇ, ਆਮ ਵਾਂਗ। ਉਦੋਂ ਇਹ ਕਾਮਨ ਨਹੀਂ ਸੀ ਕਿਉਂਕਿ ਉਦੋਂ ਬ੍ਰਿਟਿਸ਼ ਰਾਜ ਸੀ, ਲਿਬਰਟੀ ਤੁਹਾਡੀ ਨਹੀਂ ਸੀ। ਉਹ ਇੰਗਲੈਂਡ ਦਾ ਬੈਠਾ ਰਾਜਾ ਡਿਸਾਈਡ ਕਰਦਾ ਸੀ ਕਿ ਅਮਰੀਕਾ ਦੇ ਲੋਕਾਂ ਨੇ ਕਿਵੇਂ ਜੀਣਾ, ਕਿੰਨੇ ਟੈਕਸ ਕਿਹਦੇ ਤੇ ਲਾਏ ਨੇ। ਔਰ ਜਦੋਂ ਚਾਹ ਪੱਤੀ ਦੇ ਉੱਤੇ ਜਿਹੜੀ ਟੈਕਸ ਲੱਗਾ ਉਹ ਫਾਈਨਲ ਬ੍ਰੇਕਿੰਗ ਪੁਆਇੰਟ ਸੀ। ਇਸੇ ਤਰ੍ਹਾਂ ਜਦੋਂ ਅਸੀਂ ਪਰਸੂਟ ਆਫ ਹੈਪੀਨੈਸ ਕਹਿੰਦੇ ਹਾਂ ਤੇ ਤੁਹਾਡੀ ਉਹ ਬੰਦਾ ਖੁਸ਼ ਹੋ ਹੀ ਨਹੀਂ ਸਕਦਾ ਜਿਹਦੀ ਕਿਸਮਤ ਦਾ ਫੈਸਲਾ ਕੋਈ ਹੋਰ ਕਰ ਰਿਹਾ ਹੋਏ। ਇਹ ਤਾਂ ਜਿਹਨਾਂ ਅੱਜ ਹਿੰਦੂਤਵੀਆਂ ਦਾ ਰਾਜ ਹੈ, ਉਹਨਾਂ ਦੇ ਹੀ ਗੋਸਵਾਮੀ ਤੁਲਸੀਦਾਸ ਜਿਹਨੇ ਰਾਮਚਰਿਤ ਮਾਨਸ ਲਿਖਿਆ, ਜਿਹਨੂੰ ਤੁਲਸੀ ਰਾਮਾਇਣ ਕਹਿੰਦੇ ਨੇ, ਉਸਨੇ ਹੀ ਲਿਖਿਆ ਹੋਇਆ ਗੋਸਵਾਮੀ ਤੁਲਸੀਦਾਸ ਨੇ, ਪਰ ਅਧੀਨ ਸੁਪਨੇ ਸੁਖ ਨਾਹੀ, ਕਿ ਜਿਹੜਾ ਕਿਸੇ ਦੇ ਅਧੀਨ ਹੁੰਦਾ ਉਹਨੂੰ ਸੁਪਨੇ 'ਚ ਵੀ ਸੁੱਖ ਹਾਸਲ ਨਹੀਂ ਹੁੰਦਾ। ਸੋ ਜਦੋਂ ਪਰਸੂਟ ਆਫ ਹੈਪੀਨੈਸ ਤਾਂ ਫਿਰ ਉਹਦੇ ਕੋਲ ਹੁੰਦੀ ਹੈ, ਉਹਨੇ ਮਾਲਕ ਨੇ ਤੁਹਾਡੇ ਤੇ ਕਿਹੜਾ ਟੁਕੜਾ, ਕਿੰਨਾ ਟੁਕੜਾ ਸੁੱਟਣਾ, ਤੁਸੀਂ ਚੁੱਕ ਲਿਆ, ਫਿਰ ਤੁਸੀਂ ਕਰਕੇ ਫਿਰ ਮੂੰਹ ਉਧਰ ਨੂੰ ਕਰ, ਉਹਨੇ ਇੱਕ ਬੋਟੀ ਹੋਰ ਸੁੱਟ ਦਿੱਤੀ, ਇਵੇਂ ਹੁੰਦਾ। ਸੋ ਅੱਜ ਜਦੋਂ ਅਸੀਂ ਲਿਬਰਟੀ, ਜਸਟਿਸ, ਪਰਸੂਟ ਆਫ ਹੈਪੀਨੈਸ ਇਹ ਸਾਰੀਆਂ ਗੱਲਾਂ ਕਰਦੇ ਹਾਂ, ਉਸ ਜ਼ਮਾਨੇ ਜਦੋਂ ਟਾਮਸ ਜੈਫਰਸਨ ਨੇ ਜਾਂ 13 ਕਾਲੋਨੀ ਦੇ ਨੁਮਾਇੰਦਿਆਂ ਨੇ ਇਹ ਗੱਲ ਕੀਤੀ ਹੋਏਗੀ, ਔਰ ਕਿੰਨੇ ਉਹਦੇ 'ਚ ਡਰੇ ਹੋਏ ਸੀ, ਕਿੰਨੇ ਘਬਰਾਹਟ ਸੀ। ਅੱਜ ਅਮਰੀਕਾ ਦੀਆਂ 50 ਸਟੇਟਾਂ ਨੇ, ਉਦੋਂ 13 ਕਾਲੋਨੀਜ਼, ਕਿਉਂਕਿ ਉਹ ਇੰਨੀ ਵੱਡੀ ਹਕੂਮਤ ਦੇ ਨਾਲ ਟੱਕਰ ਲੈਣ ਜਾ ਰਹੇ ਸੀ ਜਿਨ੍ਹਾਂ ਦੇ ਰਾਜ ਦੇ ਵਿੱਚ ਸੂਰਜ ਛੁਪਦਾ ਨਹੀਂ ਸੀ, ਜਿਨ੍ਹਾਂ ਦੇ ਕੋਲ ਕੋਈ ਵੱਡੇ ਹਥਿਆਰ ਨਹੀਂ ਸੀ, ਵੱਡੀਆਂ ਵੱਡੀਆਂ ਉਹ ਲੱਕੜਾਂ ਵਰਗੀਆਂ ਬੰਦੂਕਾਂ ਤੇ ਉਹੀ ਘੋੜੇ ਤੇ ਉਹੀ ਸਿਸਟਮ। ਔਰ ਦੂਸਰੇ ਪਾਸੇ ਬ੍ਰਿਟਨ ਜਿਨ੍ਹਾਂ ਦਾ ਇੰਨਾ ਪਾਵਰਫੁਲ ਉਹਨਾਂ ਦਾ ਸਾਰਾ ਨੈਟਵਰਕ ਸੀ। ਪਰ ਇੱਕ ਗੱਲ ਦਾ ਹਮੇਸ਼ਾ ਧਿਆਨ ਰਹੇ ਕਿ ਆਜ਼ਾਦੀ ਰਿਜ਼ੋਲਵ ਹੁੰਦਾ ਹੈ, ਬਿਲਕੁਲ ਆਜ਼ਾਦੀ ਸਟੇਟ ਆਫ ਮਾਈਂਡ ਹੁੰਦੀ ਹੈ। ਆਜ਼ਾਦੀ ਤੁਹਾਡਾ ਕੁਝ ਹਾਸਲ ਕਰਨ ਦਾ ਜਿਹੜਾ ਉਹ ਫਾਈਨਲ ਮਤਾ ਹੁੰਦਾ, ਤੇ ਜਦੋਂ ਤੁਸੀਂ ਉਸ ਪਾਸੇ ਤੁਰ ਪੈਂਦੇ ਹੋ। ਔਰ ਮੈਂ ਆਪਣੀਆਂ ਸਰੀ ਦੀਆਂ ਸਪੀਚਸ 'ਚ ਵੀ ਖਾਸ ਤੌਰ 'ਤੇ ਜਿਹੜੀ ਮੇਨ ਸਟੇਜ ਤੋਂ ਸਪੀਚ ਹੋਈ ਦਸ਼ਮੇਸ਼ ਦਰਬਾਰ ਦੀ, ਉਹਦੇ 'ਚ ਮੈਂ ਦੁਹਰਾਇਆ ਸੀ ਪੈਟਰਿਕ ਹੈਨਰੀ ਕਿ ਇਹ 4 ਜੁਲਾਈ 1776 ਨੂੰ ਹੁੰਦੀ ਹੈ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ, ਲੇਕਿਨ ਆਲਮੋਸਟ ਮਾਰਚ 1775 ਦੇ ਵਿੱਚ ਵਰਜੀਨੀਆ ਸਟੇਟ ਦੇ ਰਿਚਮੰਡ ਦੇ ਵਿੱਚ ਇੱਕ ਛੋਟੇ ਜਿਹੇ ਚਰਚ ਜਿਹਦੇ 'ਚ ਕੁਝ ਡੈਲੀਗੇਟ ਨੇ, 20-21 ਸਾਲਾਂ ਦਾ ਪੈਟਰਿਕ ਹੈਨਰੀ ਸੀ, ਉਹਨੇ ਖਲੋ ਕੇ ਪਹਿਲਾਂ ਐਕਸਪਲੇਨ ਕੀਤਾ ਵੀ ਅਸੀਂ ਕਿਵੇਂ ਸਲੇਵ ਹਾਂ, ਅਸੀਂ ਕਿਵੇਂ ਗੁਲਾਮ ਹਾਂ। ਫਿਰ ਉਹਨੇ ਕਿਹਾ ਵੀ ਤੁਸੀਂ ਭਾਵੇਂ ਇਸ ਨਾਲ ਸਹਿਮਤੀ, ਔਰ ਕਿਉਂਕਿ ਮੈਜੋਰਟੀ ਤਾਂ ਸਹਿਮਤੀ ਨਹੀਂ ਸੀ, ਉਹ ਤਾਂ ਘਬਰਾਉਂਦੇ ਸੀ ਵੀ ਕਿੱਥੇ ਅਸੀਂ ਟੱਕਰ ਲੈਣੀ ਹੈ। ਔਰ ਉਹਨੇ ਆਪਣਾ ਉਹ ਸਾਰਾ ਬੜਾ ਫਲੈਮਬਾਇੰਟ ਸੀ ਪੈਟਰਿਕ ਹੈਨਰੀ, ਯੰਗ ਉਮਰ 'ਚ ਹੀ। ਉਹਨੇ ਉਹ ਸਾਰੇ ਤੋਂ ਬਾਅਦ ਜਦੋਂ ਉਹਨੇ ਆਪਣਾ ਕਨਕਲੂਡ ਕੀਤਾ, ਫਿਰ ਉਹਨੇ ਕਿਹਾ ਕਿ ਵੀ ਤੁਸੀਂ ਕੀ ਸੋਚਦੇ ਹੋ, ਮੈਨੂੰ ਨਹੀਂ ਪਰਵਾਹ, ਮੇਰਾ ਤਾਂ ਇੱਕੋ ਹੀ ਰਿਜ਼ੋਲਵ ਹੈ, ਗਿਵ ਮੀ ਲਿਬਰਟੀ ਔਰ ਗਿਵ ਮੀ ਡੈਥ। ਔਰ ਮੈਂ ਕਿਹਾ ਵੀ ਇਹ ਸਪਿਰਿਟ ਜਿਹੜੀ ਅਸੀਂ 1775 ਦੇ ਵਿੱਚ ਪੈਟਰਿਕ ਹੈਨਰੀ ਦੀ ਦੇਖਦੇ ਹਾਂ, ਜਿਨ੍ਹਾਂ ਸਿੱਖਾਂ ਨੇ ਮੁਗਲਿਆ ਸਾਮਰਾਜ ਦਰਾ ਖੈਬਰ ਪਾਰ ਦੇ ਹਮਲਾਵਰਾਂ ਨੂੰ ਧੱਕਿਆ, ਉਹ ਇੱਕ ਸਦੀ ਇਸ ਸਪਿਰਿਟ ਦੇ ਵਿੱਚ ਹੀ ਜਿਉਂਦੇ ਸੀ। ਰਾਜ ਕਰੇ ਹੈ ਇੱਕ ਹੈ, ਲੜ ਮਰੇ ਹੈ, ਬਾਦਸ਼ਾਹ ਜਾਂ ਬਾਗੀ। ਸਿੱਖ ਦਾ ਮਤਲਬ ਹੀ ਇਹ ਹੈ ਵੀ ਜਾਂ ਸੋਵਰਨ ਹੈ
ਤੇ ਜਾਂ ਉਹ ਸੋਵਰਨਟੀ ਲਈ ਲੜ ਰਿਹਾ ਹੈ। ਬਿਲਕੁਲ। ਤਖਤ ਜਾਂ ਤਖਤਾ ਜਿਹਨੂੰ ਕਹਿੰਦੇ ਸੀ ਕਿ ਬਈ ਅਸੀਂ ਜਾਂ ਤਖਤ ਲਵਾਂਗੇ ਤੇ ਜਾਂ ਫਿਰ ਤਖਤੇ ਤੇ ਅਸੀਂ ਝੂਲਣ ਲਈ ਤਿਆਰ ਹੈ। ਜੀ। ਔਰ ਇਹੀ ਸਫ਼ਰ ਸੀ ਕਿ ਜਿਸ ਨੂੰ ਫਰੋਮ ਕ੍ਰਾਸ ਟੂ ਕਰਾਊਨ ਕਿਹਾ ਗਿਆ ਕਿ ਭਾਈ ਇੱਕ ਪਾਸੇ ਕੁਰਬਾਨੀਆਂ ਦਾ, ਸ਼ਹਾਦਤਾਂ ਦਾ ਉਹ ਇਤਿਹਾਸ ਸੀ, ਦੂਸਰੇ ਪਾਸੇ ਫਿਰ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ, ਇਹ ਤਬਦੀਲੀ ਸੀ। ਸੋ ਇਸੇ ਤਰ੍ਹਾਂ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਭਾਈ ਬਹੁਤ ਵਾਰ ਜਦੋਂ ਅਸੀਂ ਇਸ ਰਸਤੇ ਤੇ ਤੁਰਦੇ ਹਾਂ ਔਰ ਸਾਡੇ ਇੱਕ ਬੜੇ ਪਿਆਰੇ ਸਾਡੇ ਨਾਲ WhatsApp ਰਾਹੀਂ ਵੀ ਜੁੜੇ ਹੁੰਦੇ ਨੇ ਪਾਕਿਸਤਾਨ 'ਚ, ਉਹ ਅਕਸਰ ਇੰਟਰਵਿਊ ਵੀ ਕਰਦੇ ਨੇ ਸਿੱਖ ਇੰਟੈਲੈਕਚੁਅਲਸ ਦੇ, ਤਾਂ ਉਹਨਾਂ ਨੇ ਮੈਨੂੰ ਕਿਸੇ ਦੇ ਹਵਾਲੇ ਨਾਲ ਕੋਈ ਪ੍ਰੋਫੈਸਰ ਮਨਜੀਤ ਸਿੰਘ ਸ਼ਾਇਦ ਮਲੇਸ਼ੀਆ ਕਿ ਸਿੰਗਾਪੁਰ ਕਿ ਕਿੱਥੇ ਰਹੇ ਤੇ ਉਹਨਾਂ ਨੇ ਭੇਜਿਆ ਕਿ ਜੀ ਉਹਨਾਂ ਨੇ ਇੰਟਰਵਿਊ 'ਚ ਇਹ ਕਿਹਾ ਕਿ ਸਾਨੂੰ ਇਹ ਬਹੁਤ ਵੱਡੀ ਤਾਕਤ ਹੈ ਇੰਡੀਆ ਔਰ ਸਿੱਖਾਂ ਦੇ ਕੋਲ 47 ਦਾ ਮੌਕਾ ਗਵਾ ਲਿਆ, ਹੁਣ ਇਹੀ ਹੈ ਹਿੰਦੂਆਂ ਨਾਲ ਹੀ ਸਮਝੌਤਾ ਕਰਕੇ ਕੋਈ ਥੋੜ੍ਹੇ ਬਹੁਤ ਕੰਸੈਸ਼ਨ ਲੈ ਕੇ ਬਹਿਣ ਦੀ ਗੱਲ ਹੋਏਗੀ, ਉਹਨਾਂ ਨਾਲ ਟੱਕਰ ਦੀ ਜਾਂ ਗੱਲ ਨਹੀਂ। ਉਹ ਉਸ ਕਿਸਮ ਦਾ ਉਹਨਾਂ ਨੇ ਭੇਜਿਆ। ਮੈਂ ਅਜੇ ਉਹਨਾਂ ਨਾਲ ਸੰਪਰਕ ਤਾਂ ਨਹੀਂ ਕੀਤਾ ਵਾਪਸ, ਪਰ ਮੈਂ ਇਹ ਕਹਿੰਦਾ ਕਿ ਵੀ ਇਹ ਹਮੇਸ਼ਾ ਜਦੋਂ ਵੀ ਤੁਸੀਂ ਇਸ ਰਸਤੇ ਨੂੰ ਚੁਣਦੇ ਹੋ, ਇੱਕ ਵੱਡਾ ਹਿੱਸਾ ਪਹਿਲਾਂ ਤਾਂ ਉਹੀ ਤੁਹਾਡੇ ਜਿਹੜੇ ਵੱਡੇ ਹੁੰਦੇ ਨੇ ਉਹ ਆ ਕੇ ਬਹਿ ਜਾਣਗੇ, ਕਹਿਣਗੇ ਕਾਕਾ ਜੋਸ਼ ਤੋਂ ਕੰਮ ਨਹੀਂ ਲੈਣਾ, ਹੋਸ਼ ਤੋਂ ਕੰਮ ਲਓ। ਇਹ ਜਿਹੜਾ ਜੋਸ਼ ਤੇ ਹੋਸ਼ ਹੈ ਟੁਗੈਦਰ ਹੀ ਰਹਿੰਦਾ। ਜੇ ਤੁਸੀਂ ਜੋ ਹੋਸ਼ ਵਾਲੇ ਤਾਂ ਜੁੱਤੀਆਂ ਖਾ ਹੀ ਨਹੀਂ ਸਕਦੇ, ਫਿਰ ਜਿਹੜੇ ਜੁੱਤੀਆਂ ਗੁਲਾਮੀ ਜੁੱਤੀਆਂ ਖਾਣਾ ਹੁੰਦਾ ਜਾਂ ਜੁੱਤੀਆਂ ਚੱਟਣਾ ਹੁੰਦਾ। ਸੋ ਜਿਹੜੇ ਚੱਟ ਰਹੇ ਨੇ ਜਾਂ ਖਾ ਰਹੇ ਨੇ ਉਹ ਕਿਹੜੀ ਹੋਸ਼ 'ਚ ਨੇ, ਤੇ ਜਿਹੜੇ ਵੰਗਾਰਦੇ ਨੇ ਉਹ ਕੱਲਾ ਜੋਸ਼ ਨਹੀਂ ਹੁੰਦਾ, ਉਹ ਹੋਸ਼ 'ਚ ਹੀ ਵੰਗਾਰ ਰਹੇ ਹੁੰਦੇ ਨੇ। ਇਹ ਹੁੰਦਾ ਹੈ ਕਿ ਉਹਨਾਂ ਦੀ ਅੰਦਰਲੀ ਹੋਸ਼ ਖੁੱਲ ਚੁੱਕੀ ਹੁੰਦੀ ਹੈ, ਇਨਰ ਕੌਨਸ਼ੀਅਸਨੈਸ ਹੁੰਦੀ ਹੈ। ਔਰ ਮੈਂ ਅਕਸਰ ਪਿਛਲੇ ਦਿਨਾਂ 'ਚ ਸਤਲੁਜ TV ਦੀ ਇੱਕ ਬੀਬੀ ਨੇ ਇੰਟਰਵਿਊ ਕੀਤਾ, ਜੈਨੀਫਰਸ ਨੇ, ਔਰ ਗੱਲ ਸਿੱਖਿਜ਼ਮ 'ਚ ਕਿੱਥੋਂ ਕੀ ਖਾਲਿਸਤਾਨ ਦਾ ਕਨਸੈਪਟ ਹੈ। ਤੇ ਮੈਂ ਕਿਹਾ ਜੀ ਇਹ ਤੁਹਾਡੀ ਕ੍ਰਿਸਚੀਅਨਿਟੀ 'ਚ ਵੀ ਹੈ ਕਿ ਵੀ ਸਪਿਰਿਚੁਅਲੀ ਅਵੇਕਨਡ ਪੀਪਲ ਕਾਂਟ ਬੀ ਪੋਲੀਟੀਕਲੀ ਸਬਜੂਗੇਟਡ, ਕਿ ਜਿਹੜੇ ਲੋਕ ਰੂਹਾਨੀ ਤੌਰ ਦੇ ਉੱਤੇ ਜਾਗਰੂਕ ਹੋ ਜਾਂਦੇ ਨੇ, ਬਿਲਕੁਲ ਰੂਹਾਨੀਅਤ ਤੁਹਾਨੂੰ ਮੌਤ ਦੇ ਡਰ ਤੋਂ ਬੇਡਰ ਕਰ ਦਿੰਦੀ ਹੈ ਕਿ ਭਾਈ ਹਰ ਇੱਕ ਨੇ ਜਾਣਾ ਕੀ ਹੈ। ਉਹ ਤੁਹਾਨੂੰ ਹਿੰਮਤ ਦਿੰਦੀ ਹੈ ਕਿ ਤੁਸੀਂ ਸੱਚ, ਹੱਕ, ਇਨਸਾਫ ਦੇ ਲਈ ਖਲੋਂਦੇ ਹੋ। ਇਸ ਲਈ ਹਕੂਮਤਾਂ ਨੂੰ ਜਿਹੜਾ ਜ਼ਿਆਦਾ ਡਰ ਹੁੰਦਾ, ਹਥਿਆਰਾਂ ਤੋਂ ਡਰ ਨਹੀਂ ਹੁੰਦਾ। ਹਥਿਆਰ ਤਾਂ ਹਕੂਮਤਾਂ ਕੋਲ ਹਮੇਸ਼ਾ ਹੀ ਜ਼ਿਆਦਾ ਹੁੰਦੇ ਨੇ, ਜਿਹੜੀ ਵੱਡੀ ਪਾਵਰ ਹੈ ਉਹਦੇ ਲਈ ਉਹਨਾਂ ਨੂੰ ਉਹਨਾਂ ਲੋਕਾਂ ਤੋਂ ਡਰ ਹੁੰਦਾ ਹੈ ਜਿਹੜੇ ਸਪਿਰਿਚੁਅਲੀ ਅਵੇਕਨਡ ਨੇ, ਜਿਹੜੇ ਰੂਹਾਨੀ ਤੌਰ ਦੇ ਉੱਤੇ ਮਰਨ ਮਾਰਨ ਦੇ ਉੱਤੇ ਆ ਜਾਂਦੇ ਨੇ। ਔਰ ਇਹੀ ਕਾਰਨ ਹੈ ਜੇ ਅੱਜ ਅਸੀਂ ਦੇਖਦੇ ਹਾਂ ਕਿ ਭਾਈ ਅੰਮ੍ਰਿਤ ਸੰਚਾਰ ਲਹਿਰ ਜੋ ਪੰਜਾਬ ਦੇ ਵਿੱਚ ਖਾਲਸਾ ਵਹੀਰ ਔਰ ਉਸ ਨਾਲ ਹੋਈ, ਇੰਨਾ ਵੱਡਾ ਕੀ ਖਤਰਾ ਹਕੂਮਤ ਨੂੰ ਮਹਿਸੂਸ ਹੋਇਆ। ਜਸਵੰਤ ਭਿੰਡਰਾਂ ਵਾਲਿਆਂ ਦੇ ਵੇਲੇ ਵੀ ਜਿਉਂ ਹੀ ਉਹਨਾਂ ਦੀ ਅੰਮ੍ਰਿਤ ਸੰਚਾਰ ਲਹਿਰ ਚੱਲੀ ਔਰ ਉਹ ਪਪੂਲਰ ਹੋ ਰਹੇ ਸੀ, ਇੰਦਰਾ ਗਾਂਧੀ ਨੇ ਪਾਰਲੀਮੈਂਟ 'ਚ ਖਲੋ ਕੇ ਕਿਹਾ ਸੀ ਕਿ ਜੀ पंजाब से खबरें आ रही हैं कि वहाँ सिख फंडामेंटलिस्ट की गिनती में इजाफा हो रहा है। उन्होंने की मतलब कि भी जेड़ा अमृत छक रहा है और वो अपना सिर गुरु नूं दिंदा है, सिर गुरु नूं देण दा मतलब है भी सच हक इंसाफ लई खलोना है, वो खतरा है। उन्होंने तो उही चाहिए ने जेड़े गिद्दड़ जे किस्म के लोग जेड़े बिल्कुल उन्हां दी सुर नाल सुर रला के गाउण और दुनियावी अहुदियां दे पिछे जिहड़ा है वो अपना ऑनर उसकी परवाह ना करन। पर जदों तुसीं इस पासे तुरदे हो फिर आन अणख गैरत ये किसी समझौते की मुताज नहीं हुंदी। यही अणखी और गैरतमंद लोग जिहड़े ने किसी भी सोसाइटी दे विच, क्योंकि मैं अपने लोगों को जो एड्रैस करदा तो ज़ाहिर है मैं अपने ही हिस्टोरिकल सोर्सिस नूं कोट करदा, पर तुसीं दुनिया के किसी भी खिते का मजहब का ਜਾਂ ਜਿਨ੍ਹਾਂ ਕੌਮਾਂ ਨੇ ਆਜ਼ਾਦੀ ਲਈ ਲੜ ਰਹੇ ਨੇ, ਅੱਜ ਵੀ ਲੜ ਰਹੇ ਨੇ, ਦੇਖੋ ਤੇ ਉਹਨਾਂ ਦੀ ਤਾਕਤ ਉਹਨਾਂ ਦੇ ਉਸ ਈਮਾਨ ਚੋਂ ਨਿਕਲਦੀ ਹੈ, ਉਹਨਾਂ ਦੇ ਫੇਥ ਚੋਂ ਨਿਕਲ। ਹਾਂ ਠੀਕ ਹੈ ਜਿਹੜੀਆਂ ਕਮਿਊਨਿਸਟ ਲਹਿਰਾਂ ਨੇ ਉਹ ਉਹਨਾਂ ਦਾ ਥੋੜ੍ਹਾ ਬਹੁਤ ਵਖਰੇਵਾਂ ਹੈ, ਲੇਕਿਨ ਉਹਨਾਂ ਦਾ ਵੀ ਤਾਂ ਕੋਈ ਭਾਵੇਂ ਉਹ ਕਾਰਲ ਮਾਰਕਸ ਨੂੰ ਹੀ ਮੰਨ ਕੇ ਦੁਰਦੇ ਨੇ, ਕੋਈ ਤਾਂ ਉਹਨਾਂ ਦਾ ਇਸ਼ਟ ਹੈ। ਸੋ ਇਸ ਹਵਾਲੇ ਦੇ ਨਾਲ ਮੈਂ ਸਮਝਦਾ ਵੀ ਇਹ ਜਿਹੜਾ ਰਿਜ਼ੋਲਵ ਸੀ ਇਹੀ ਜਿਹੜਾ 4 ਜੁਲਾਈ 1776 ਦਾ ਅਲਟੀਮੇਟਲੀ ਵਿਕਟਰੀ ਦਾ ਕਾਰਨ ਬਣਿਆ। ਤੇ 18ਵੀਂ ਸਦੀ 'ਚ ਵੀ ਜਿਹੜਾ ਸਿੱਖਾਂ ਦਾ ਪੰਥ ਦਾ ਰਿਜ਼ੋਲਵ ਸੀ ਖਾਲਸੇ ਦਾ, ਤੇ ਰਿਜ਼ੋਲਵ ਇਸ ਈਮਾਨ ਦੇ ਉੱਤੇ ਖੜਾ ਸੀ ਕਿ ਹਮ ਪਾਤਸ਼ਾਹੀ ਸਤਗੁਰ ਦੇਈ ਹੰਨੇ ਹੰਨੇ ਲਾਏ ਜੈ ਜੈ ਬਹਿ ਜ਼ਮੀਨ ਮਲ ਤੈ ਤੈ ਤਖਤ ਬਣਾਏ,
कि सानू पातशाहत गुरु ने दिती हुई है। बिल्कुल। इन गरीब सिखन को देऊं पातशाही, ये याद करें हमरी गुरियाई। कि भाई ये जिन्हां दी कदे जात और कुल और दूसरे च कदे सरदारी नहीं हुई, इन्हां नू सरदार बनाउणा है, इन्हां नू सॉवरन बनाउणा है, इन्हां नू मैं पातशाह बना रहा और इन्हां नू मैं ਜਿਹੜਾ ਉਹ ਕਿਸਮਤ ਕੜਨ ਦਾ ਆਪਣਾ ਹੱਕ ਦੇ। ਰਾਜ ਕਰੇਗਾ ਖਾਲਸਾ ਹੀ ਹੈ, ਪੋਲੀਟੀਕਲ ਸੋਵਰਨਟੀ ਦੀ ਗੱਲ। ਸੋ ਇਹ ਰਿਜ਼ੋਲਵ ਸੀ 18ਵੀਂ ਸਦੀ ਦੇ ਸਿੰਘਾਂ ਸਿੰਘਣੀਆਂ ਦਾ। ਫਿਰ ਘੱਲੂਕਾਰਿਆਂ ਦੀ ਪਰਵਾਹ ਨਹੀਂ ਹੋਈ। ਫਿਰ ਉਹ ਮਾਈਟੀ ਮੁਗਲਸ ਹੋਣ, ਮਾਈਟੀ ਅਫਗਾਨਸ ਹੋਣ, ਔਰ ਉਸ ਸਾਰੇ ਦੇ ਵਿਚਕਾਰ ਕਿਵੇਂ ਸਿੱਖਾਂ ਨੇ ਉਹ ਕ੍ਰਿਸ਼ਮਾ ਕਰਕੇ ਦਿਖਾਇਆ ਕਿ ਅੱਜ ਵੀ ਉਸ ਰਾਜ ਨੂੰ ਭਾਵੇਂ ਥੋੜ੍ਹ ਚਿਰ ਹੈ ਇੱਕ ਆਈਡੀਅਲ ਰਾਜ ਦੇ ਰੂਪ 'ਚ ਦੇਖਿਆ ਜਾਂਦਾ ਹੈ ਕਿ ਜਿਹਦੇ 'ਚ ਉਹ ਇੰਨੀ ਇੱਕ ਸਦੀ ਦੀ ਪਰਸੀਕਿਊਸ਼ਨ ਤੋਂ ਬਾਅਦ ਵੀ ਜਦੋਂ ਪੋਲੀਟੀਕਲ ਪਾਵਰ ਆਉਂਦੀ ਹੈ ਤੇ ਕੋਈ ਵੀ ਮੁਸਲਮਾਨ ਕਨਵਰਟ ਨਹੀਂ ਕੀਤਾ ਜਾਂਦਾ, ਕਿਸੇ ਦੇ ਨਾਲ ਧੱਕਾ ਨਹੀਂ ਕੀਤਾ ਜਾਂਦਾ। ਅੱਜ ਵੀ ਜੇ ਸਾਡੇ ਪੰਜਾਬੀ ਮੁਸਲਮਾਨ ਪਾਕਿਸਤਾਨੀ ਵੀਰ ਭੈਣਾਂ ਜਿਹੜੇ ਨੇ ਉਹ ਰਣਜੀਤ ਸਿੰਘ 'ਚੋਂ, ਇਹ ਠੀਕ ਹੈ ਕੁਛ ਪੀਰੀਅਡ ਗਲਤਫਹਿਮੀਆਂ ਦੋਵੇਂ ਪਾਸੇ ਇਤਿਹਾਸ ਤੇ ਰਹੀਆਂ, ਪਰ ਅੱਜ ਜੇ ਰਣਜੀਤ ਸਿੰਘ ਨੂੰ ਐਜ਼ ਏ ਹੀਰੋ ਤਸੱਵਰ ਕਰਨ ਦੀ ਗੱਲ ਹੈ ਜਾਂ ਉਹਨਾਂ ਦੇ ਐਜੂਕੇਸ਼ਨ ਸਿਸਟਮ ਦੀ ਗੱਲ ਹੁੰਦੀ ਹੈ ਜਾਂ ਉਹਨਾਂ ਦੀ ਬਹਾਦਰੀ ਜਾਂ ਇੱਕ ਉਹਨੂੰ ਨਾਇਕ ਦੇ ਤੌਰ 'ਤੇ ਦੇਖਿਆ ਜਾਂਦਾ ਤੇ ਇਹ ਰਣਜੀਤ ਸਿੰਘ ਐਜ਼ ਏ ਪਰਸਨ ਕਮਜ਼ੋਰੀਆਂ ਹੋ ਸਕਦੀਆਂ ਨੇ, ਪਰ ਉਸ ਫਾਈਨ ਸਿੱਖ ਮਾਡਲ 'ਚੋਂ ਨਿਕਲਿਆ ਜਿਹੜਾ ਇੱਕ ਸਦੀ ਦੀ ਘਾੜਤ ਦੇ ਨਾਲ ਘੜਿਆ ਗਿਆ, ਜਿਹਦੇ 'ਚ ਅਦਲ ਸੀ, ਜਿਸ ਦੇ ਵਿੱਚ ਬਰਾਬਰੀ ਸੀ, ਜਿਸ ਦੇ ਵਿੱਚ ਇਨਸਾਫ ਔਰ ਪ੍ਰੋਸਪੈਰਿਟੀ, ਹਰ ਇੱਕ ਨੂੰ ਖੁਸ਼ਹਾਲ ਦੇਖਣਾ ਸੀ। ਹੁਣ ਇਸ ਬੈਕਗਰਾਊਂਡ 'ਚ ਅਸੀਂ ਸਮਝਦੇ ਹਾਂ ਕਿ ਅਸੀਂ ਜਦੋਂ ਆਲਮੋਸਟ 37 ਸਾਲ 47 ਤੋਂ 84 ਤੱਕ ਅੱਡ-ਅੱਡ ਤਰੀਕਿਆਂ ਨਾਲ ਇਨਸਾਫ ਲੈਣ ਦੀ ਗੱਲ ਭਾਰਤੀ ਨਕਸ਼ੇ 'ਚ ਕੀਤੀ, ਜਵਾਬ ਟੋਟਲ ਵਾਰ ਦੇ ਰੂਪ 'ਚ ਮਿਲਿਆ, ਟੈਂਕਾਂ ਤੋਪਾਂ ਨਾਲ ਹਮਲਾ। ਔਰ ਧਰਮ ਯੁੱਧ ਮੋਰਚਾ ਸਾਡਾ ਫਾਈਨਲ ਪੀਸਫੁਲ ਤਰੀਕਾ ਸੀ ਆਪਣੀ ਹੱਕ ਦੀ ਗੱਲ ਅਨੰਦਪੁਰ ਸਾਹਿਬ ਦਾ ਮਤਾ ਬਣਵਾਉਣ ਦਾ। ਪਰ ਜਿਨ੍ਹਾਂ ਦੀ ਅਗਵਾਈ ਥੱਲੇ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ, ਉਹਨਾਂ ਦੇ ਇਹ ਅਲਫਾਜ਼ ਸੀ ਕਿ ਭਾਈ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ ਹਾਂ, ਬਰਾਬਰ ਦੇ ਸ਼ਹਿਰੀ ਬਣ ਕੇ, ਗੁਲਾਮ ਬਣ ਕੇ ਨਹੀਂ, ਦੂਸਰੇ ਦਰਜੇ ਦੇ ਸ਼ਹਿਰੀ ਬਣ ਕੇ ਨਹੀਂ। ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਸੋ ਇਹ ਇੱਕ ਫਾਈਨਲ ਇੰਡੀਕੇਸ਼ਨ ਸੀ ਕਿ ਵੀ ਸਾਡਾ ਉਸ ਤੋਂ ਬਾਅਦ ਕੀ ਨਿਸ਼ਾਨਾ ਹੋਏਗਾ। ਔਰ ਜੂਨ 84 ਜ਼ਾਹਰ ਹੈ ਕਿ ਭਾਰਤੀ ਫੌਜ ਨੇ ਇਕੱਲਾ ਪੈਰ ਹੀ ਨਹੀਂ ਪਾਇਆ, ਉਹ ਪੈਰ ਟੈਂਕਾਂ 'ਤੇ ਰੱਖ ਕੇ ਲਿਆਏ, ਤੋਪਾਂ ਦੇ ਗੋਲਿਆਂ ਦੇ ਨਾਲ ਉਹਨਾਂ ਨੇ ਸਾਡੇ ਅਕਾਲ ਤਖਤ ਨੂੰ ਜਿਹੜਾ ਖੰਡਰਾਤ ਬਣਾਇਆ। 37 ਇਤਿਹਾਸਕ ਗੁਰਦੁਆਰੇ, ਪੰਜਾਬ ਨੂੰ ਕੱਟ ਆਫ, ਹਜ਼ਾਰਾਂ ਦੀਆਂ ਸ਼ਹੀਦੀਆਂ, ਔਰ ਜੋ ਫਿਰ ਪੰਜਾਬ ਦੇ ਵਿੱਚ ਇੱਕ ਤੋਂ ਬਾਅਦ ਇੱਕ ਆਪਰੇਸ਼ਨ ਦੇ ਨਾਂ ਥੱਲੇ ਸਿੱਖ ਜਵਾਨੀ ਦਾ ਨਸਲ ਘਾਤ ਕੀਤਾ ਗਿਆ। ਨਤੀਜੇ ਦੇ ਤੌਰ 'ਤੇ ਹੁਣ ਉਸੇ ਡਾਇਰੈਕਸ਼ਨ ਵੱਲ ਜਾਣ ਦੇ ਲਈ ਪੇਸ਼ਕਦਮੀ ਹੋ ਰਹੀ ਸੀ। ਇੱਕ ਸਟੇਜ 'ਤੇ ਤਾਂ ਸਭ ਕੁਝ ਖਿਲਰ ਗਿਆ, ਪਰ ਫਿਰ ਪੰਜਾਬ ਦੀ ਨੌਜਵਾਨੀ 'ਚ ਕੁਛ ਕਰ ਗੁਜ਼ਰਨ ਦੀ ਜਿਹੜੀ ਹੈ ਉਸ ਜਿਹੜੀ ਅੰਗੜਾਈ ਆਈ, ਉਸ ਦਾ ਨਤੀਜਾ ਸੀ ਕਿ 26 ਜਨਵਰੀ 1986 ਨੂੰ ਦਮਦਮੀ ਟਕਸਾਲ ਵੱਲੋਂ ਜਿਹੜੀ ਸੰਤਾਂ ਦੀ ਸੰਸਥਾ ਸੀ, ਜਿਹੜਾ ਅਕਾਲ ਤਖਤ ਦੇ ਉੱਤੇ ਸਰਬੱਤ ਖਾਲਸਾ ਸੱਦਿਆ ਗਿਆ। ਔਰ ਦਰਸ਼ਕ ਉਹ ਪਿਕਚਰਸ ਵੀ ਦੇਖ ਸਕਦੇ ਨੇ। ਲੱਖਾਂ ਦੀ ਗਿਣਤੀ ਦੇ ਵਿੱਚ ਨੌਜਵਾਨੀ ਦੇ ਬਾਵਜੂਦ ਗੱਡੀਆਂ, ਬੱਸਾਂ ਸਭ ਤੇ ਪਾਬੰਦੀ। ਔਰ ਇਹ ਆਲਮੋਸਟ 2 ਸਾਲ ਬਾਅਦ ਸੀ ਸਰਬੱਤ ਖਾਲਸਾ ਦਰਬਾਰ ਸਾਹਿਬ ਤੇ ਹਮਲੇ ਤੋਂ, 26 ਜਨਵਰੀ ਨੂੰ। ਔਰ ਉਹਦੇ 'ਚ ਫਿਰ ਇਹ ਨਿਰਣਾ ਕੀਤਾ ਗਿਆ ਕਿ 5 ਮੈਂਬਰੀ ਪੰਥਕ ਕਮੇਟੀ ਜਿਹੜੀ ਹੈ ਇਹ ਕੌਮ ਦੀ ਹੁਣ ਰਾਜਸੀ ਅਗਵਾਈ ਕਰੇਗੀ, ਕਿਉਂਕਿ ਅਕਾਲੀ ਦਲ ਇਰੈਲੇਵੈਂਟ ਹੋ ਗਿਆ ਹੈ। ਬਾਕੀ ਜਿਹੜੀ ਬਹੁਤ ਸਾਰੇ ਜਿਹੜੇ ਸਿੰਘ ਸ਼ਹੀਦ ਹੋ ਚੁੱਕੇ ਸੀ। ਸੋ ਇਹ 5 ਮੈਂਬਰ ਜਿਹੜੇ ਬਾਬਾ ਗੁਰਬਚਨ ਸਿੰਘ ਮਾਨੋਚਾਲ ਜਿਹੜੇ ਉਸ ਪੰਥਕ ਕਮੇਟੀ ਦੇ ਮੁਖੀ ਬਣੇ, ਉਹਨਾਂ ਦੀ ਅਗਵਾਈ ਦੇ ਵਿੱਚ ਇਸੇ ਹੀ 5 ਮੈਂਬਰੀ ਪੰਥਕ ਕਮੇਟੀ ਨੇ, ਕਿਉਂਕਿ ਇਹ ਜਿਹੜੀ 5 ਮੈਂਬਰੀ ਪੰਥਕ ਕਮੇਟੀ ਸੀ, ਇਸ ਵੱਲੋਂ ਹੀ ਜਿਹੜਾ ਇੱਕ ਫਿਰ ਸਰਬੱਤ ਖਾਲਸਾ 13 ਅਪ੍ਰੈਲ 1986 ਨੂੰ ਵੀ ਹੋਇਆ। ਉਹਦੇ 'ਚ ਪਹਿਲਾਂ ਸੀ ਕਿ ਵੀ ਖਾਲਿਸਤਾਨ ਦਾ ਐਲਾਨਨਾਮਾ ਹੋਏ, ਪਰ ਕੁਛ ਅੰਦਰੂਨੀ ਕਾਰਨਾਂ ਕਰਕੇ ਪੋਸੀਬਲ ਨਹੀਂ ਹੋਇਆ। ਪਰ ਉਹਦੇ 'ਚ ਵੀ ਸਪੀਚਿਸ ਵਿੱਚ ਔਰ ਰਿਜ਼ੋਲਵ ਦੇ ਵਿੱਚ ਖਾਲਿਸਤਾਨ ਦੀ ਗੱਲ ਹੋਈ। ਔਰ ਫਿਰ 29 ਅਪ੍ਰੈਲ 1986 ਨੂੰ 5 ਮੈਂਬਰੀ ਪੰਥਕ ਕਮੇਟੀ ਨੇ ਜਿਨ੍ਹਾਂ ਨੇ ਬਹੁਤ ਸਾਰੇ ਜਰਨਲਿਸਟਾਂ ਨੂੰ, ਜਿਨ੍ਹਾਂ 'ਚ BBC, ਰੇਡੀਓ ਆਸਟ੍ਰੇਲੀਆ, ਵੌਇਸ ਆਫ ਅਮਰੀਕਾ, ਦੂਜਿਆਂ ਤੀਜਿਆਂ ਦੇ ਨੁਮਾਇੰਦੇ ਵੀ ਸੀ,
ਉਹਨਾਂ ਨੂੰ ਔਰ ਜ਼ਾਹਰ ਹੈ ਇੰਡੀਅਨ ਮੀਡੀਆ ਵੀ ਅੰਦਰ ਸੱਦਿਆ, ਕਮਰੇ 'ਚ ਜਿਹੜਾ ਬਿਠਾਇਆ ਔਰ ਉਹਨੂੰ ਲੌਕ ਕੀਤਾ, ਮਤਲਬ ਉਹਨੂੰ ਕੁੰਡਾ ਲਾ ਦਿੱਤਾ, ਜੀ ਡੈਕਲੇਰੇਸ਼ਨ ਜਾਰੀ ਕੀਤੀ ਕਿ ਆਹ ਹੈ। ਔਰ ਉਹ ਪੰਜੋਂ ਹੀ ਮੈਂਬਰ ਪੰਥਕ ਕਮੇਟੀ ਦੇ ਜਿਹੜੇ ਖਾਲਸਾਈ ਬਾਣੇ ਦੇ ਵਿੱਚ ਸੀ, ਉਹਨਾਂ ਨੇ ਫਿਰ ਆਪਣਾ ਪਹਿਰਾਵਾ ਬਦਲਿਆ ਔਰ ਉਹ ਸਾਰੇ ਨਿਕਲ ਗਏ ਦਰਬਾਰ ਸਾਹਿਬ ਦੀ ਹਦੂਦ ਚੋਂ। ਔਰ ਇਹ ਉਹਨਾਂ ਨੂੰ ਕੁਛ ਦੇਰ ਬਾਅਦ ਪੱਤਰਕਾਰਾਂ ਨੂੰ ਉਹਨਾਂ ਨੂੰ ਕਿਹਾ ਸੀ ਕਿ ਵੀ ਕੁੰਡਾ ਖੋਲ ਕੇ ਤੋੜ ਦੇਣਾ ਤਾਂ ਕਿ ਜਿਹੜਾ ਹੈ ਉਹ ਸੇਫਟੀ ਤੱਕ ਪਹੁੰਚ ਜਾਣ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪੰਜੋਂ ਹੀ ਮੈਂਬਰ ਕਾਮਯਾਬੀ ਦੇ ਨਾਲ ਨਿਕਲ ਗਏ। ਔਰ ਅਗਲੇ ਦਿਨ ਫਿਰ ਬਰਨਾਲੇ ਦੀ ਸਰਕਾਰ ਸੀ, ਸੁਰਜੀਤ ਸਿੰਘ ਬਰਨਾਲੇ ਦੀ ਦਿੱਲੀ ਗਿਆ ਹੋਇਆ ਸੀ, ਨੈਸ਼ਨਲ ਇੰਟੈਗ੍ਰੇਟਿਡ ਕੌਂਸਲ ਦੀ ਮੀਟਿੰਗ ਸੀ, ਰਾਜੀਵ ਗਾਂਧੀ ਦੇ ਨਾਲ ਬੈਠਾ ਸੀ। ਜਦੋਂ ਪਤਾ ਲੱਗ, ਕਿਉਂਕਿ ਇਹ ਖਬਰ ਇੱਕਦਮ ਜਿਹੜੀ ਹੈ ਜਿਹਨੂੰ ਕਹਿੰਦੇ ਨੇ ਜੰਗਲ ਦੀ ਅੱਗ ਵਾਂਗ ਫੈਲ ਗਈ, BBC ਤੋਂ, ਅਮਰੀ ਵੌਇਸ ਆਫ ਅਮਰੀਕਾ ਤੋਂ ਕਿ ਐਲਾਨ ਸਿੱਖਾਂ ਨੇ ਆਪਣੇ ਅੱਡ ਮੁਲਕ ਦਾ ਐਲਾਨ ਕਰ ਦਿੱਤਾ। ਔਰ ਫੌਰਨ ਰਾਜੀਵ ਗਾਂਧੀ ਨੇ ਕਮਾਂਡੋ ਦਿੱਲੀ ਤੋਂ ਬਰਨਾਲੇ ਨੂੰ ਪੰਜਾਬ 'ਚ ਭੇਜਿਆ। ਔਰ 30 ਅਪ੍ਰੈਲ ਨੂੰ ਫਿਰ ਜੂਨ 84 ਤੋਂ ਬਾਅਦ ਪਹਿਲੀ ਵਾਰ ਅਗੇਨ ਜਿਹੜਾ ਹੈ ਉਹਨਾਂ ਨੇ ਕਮਾਂਡੋਆਂ ਨੇ ਧਾਵਾ ਬੋਲਿਆ, ਪਰ ਉਹ ਤਾਂ ਜਿਹੜੇ ਨੇ ਪੰਛੀ ਤਾਂ ਨਿਕਲ ਚੁੱਕੇ ਸੀ ਪਿੰਜਰੇ 'ਚੋਂ। ਸੋ ਇਹ ਕਿਹਦਾ ਪਿਛੋਕੜ ਹੈ ਉਹਨਾਂ ਦੇ ਲਈ, ਕਿਉਂਕਿ ਯੰਗਰ ਜਨਰੇਸ਼ਨ ਸਾਡੇ ਤਾਂ ਇਹ ਅਸੀਂ ਤਾਂ ਉਸ ਦੇ ਚਸ਼ਮਦੀਦ ਵੀ ਹਾਂ, ਕਿਸੇ ਹੱਦ ਤੱਕ ਉਹ ਸਾਰੇ ਨੂੰ ਦੇਖਦੇ। ਲੇਕਿਨ ਜਿਹੜੇ ਅੱਜ ਸਾਡੇ ਨਾਲ ਜੁੜਦੇ ਨੇ ਉਹ ਸਮਝਣਾ ਚਾਹੁੰਦੇ ਨੇ ਕਿ ਵੀ ਇਸ ਐਲਾਨਨਾਮੇ ਦੀ ਅਹਿਮੀਅਤ ਕੀ ਹੈ, ਇਸ ਨਾਲ ਜੁੜਿਆ ਹੋਇਆ ਕੀ ਹੈ। ਔਰ ਜਿਵੇਂ ਮੈਂ ਕਿਹਾ ਕਿ ਜਿਹੜਾ ਖਾਲਿਸਤਾਨ ਦੇ ਅੰਦਰ ਰਾਜਸੀ ਢਾਂਚਾ, ਸਮਾਜਿਕ, ਆਰਥਿਕ, ਐਜੂਕੇਸ਼ਨਲ, ਉਸ ਨੂੰ ਬੀਜ ਰੂਪ ਦੇ ਵਿੱਚ ਉਸ ਦੇ ਬੀਜ ਇਸ ਦੇ ਵਿੱਚ ਪਏ ਹੋਏ ਨੇ। ਅਸੀਂ ਇਹਨੂੰ 2 ਪਾਰਟਸ ਦੇ ਵਿੱਚ ਜਾਂ ਮੇਬੀ ਜੇ ਵੱਧ ਜਾਂਦਾ ਤਾਂ ਈਵਨ 3 ਪਾਰਟਸ ਵੀ, ਕਿਉਂਕਿ ਮੇਰੀ ਇਹ ਚਾਹਨਾ ਹੈ ਕਿ ਵੀ ਮੈਂ ਇਹਨੂੰ ਪ੍ਰੋਪਰ ਜਿਹੜਾ ਇਹਦਾ ਮੈਸੇਜ ਹੈ ਉਹ ਕਨਵੇ ਹੋਏ। ਔਰ ਅਸੀਂ ਜਿਹੜਾ ਹੈ ਉਹ ਕੱਲ੍ਹ ਵੀ ਇਹਨੂੰ ਜਾਰੀ ਰੱਖਾਂਗੇ ਵਿਚਾਰ ਨੂੰ। ਔਰ ਇਹ ਜਿਹੜੇ ਗੂਗਲ ਦੇ ਰਾਹੀਂ ਦੇਖਦੇ ਨੇ, ਇਹ ਅਵੇਲੇਬਲ ਹੈ ਡਾਕੂਮੈਂਟ, ਪੰਜਾਬੀ 'ਚ ਤਾਂ ਹੈ, ਓਰੀਜਨਲ ਤਾਂ ਪੰਜਾਬੀ 'ਚ ਸੀ, ਉਸ ਦੀ ਅੰਗਰੇਜ਼ੀ ਵੀ ਹੈ। ਔਰ ਖਾਲਿਸਤਾਨ ਅਫੇਅਰ ਸੈਂਟਰ ਵੱਲੋਂ ਅਸੀਂ 92 ਦੇ ਵਿੱਚ ਮੁੱਢਲੇ ਤੌਰ 'ਤੇ ਇਸ ਨੂੰ, ਕਿਉਂਕਿ ਉੱਥੇ ਦਾ ਇਸ ਦਾ ਪਤਾ ਸੀ, ਫਿਰ ਇਸ ਡਾਕੂਮੈਂਟ ਬਾਰੇ ਬਹੁਤੀ ਚਰਚਾ ਨਹੀਂ ਸੀ। ਸੋ ਅਸੀਂ ਜਦੋਂ ਖਾਲਿਸਤਾਨ ਅਫੇਅਰ ਸੈਂਟਰ ਦੀ ਸ਼ੁਰੂਆਤ ਕੀਤੀ, ਫਿਰ ਸਾਨੂੰ ਸੀ ਕਿ ਵੀ ਇਹ ਇੱਕ ਹਿਸਟੋਰੀਕਲ ਡਾਕੂਮੈਂਟ ਹੈ ਜਿਹਦੇ ਥੱਲੇ ਜਿਸ ਨਾਲ ਸਟਰਗਲ ਦੀ ਸ਼ੁਰੂਆਤ ਹੁੰਦੀ ਹੈ, ਕਿਉਂਕਿ ਐਲਾਨਨਾਮੇ ਜਿਹੜੇ ਆਜ਼ਾਦੀ ਦੇ ਨੇ ਉਹਨਾਂ ਦੇ ਨਾਲ ਹੀ ਜਿਹੜਾ ਹੈ ਉਹ ਕੌਮਾਂ ਦੀ ਤਹਿਰੀਕ ਫਿਰ ਕਿੰਨੇ ਸਾਲ ਚੱਲਦੀ ਹੈ, ਕਿੰਨੇ ਨਹੀਂ, ਇਹ ਬਾਅਦ। ਪਰ ਇਹ ਹੁੰਦਾ ਵੀ ਉਹ ਤੁਹਾਡੇ ਲਈ ਅਹਿਮ ਦਿਨ ਹੁੰਦਾ, ਇਸ ਲਈ 29 ਅਪ੍ਰੈਲ ਨੂੰ ਹਮੇਸ਼ਾ ਅਸੀਂ ਇੱਕ ਅਹਿਮ ਦਿਨ ਵਜੋਂ ਕੰਸੀਡਰ ਕਰਦੇ ਹਾਂ। ਇਸ ਦਿਨ ਜਿਹੜਾ ਨਿਸ਼ਾਨ ਸਾਹਿਬ ਨੂੰ ਸੈਲਿਊਟ ਔਰ ਆਪਣਾ ਅਰਦਾਸ, ਰਿਜ਼ੋਲਵ ਉਸ ਨੂੰ ਦੁਹਰਾਉਣਾ, ਬਹੁਤ ਸਾਰੀਆਂ ਥਾਵਾਂ 'ਤੇ ਸਮਾਗਮ ਹੁੰਦੇ ਨੇ। ਔਰ ਦਲ ਖਾਲਸਾ ਵੀ ਪੱਕੇ ਤੌਰ ਦੇ ਉੱਤੇ ਇਸ ਦਿਨ ਨੂੰ ਜ਼ਰੂਰ ਜਿਹੜਾ ਉਹ ਸੈਲੀਬ੍ਰੇਟ ਕਰਦਾ, ਯਾਦ ਕਰਦਾ। ਔਰ ਇਸ ਦੀ ਜਿਹੜਾ ਡਾਕੂਮੈਂਟ ਸੀ, ਜ਼ਾਹਰ ਹੈ ਸਾਡਾ ਜਿਹੜਾ ਪੰਥਕ ਐਂਬਲਮ ਹੈ, ਜਿਸ ਦੇ ਵਿੱਚ 2 ਕਿਰਪਾਨਾਂ ਔਰ ਵਿਚਕਾਰ ਛੋਟਾ ਚੱਕਰ ਤੇ ਖੰਡਾ, ਇਹ ਦੋਨੋਂ ਪਾਸੇ ਇੱਕ ਓੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਕਿਉਂਕਿ ਇੱਕ ਰੱਬ ਔਰ ਜਿਸ ਨੂੰ ਅਸੀਂ ਸਮਰਪਿਤ ਹਾਂ ਵਾਹਿਗੁਰੂ, ਅਲਟੀਮੇਟਲੀ ਜਿਹੜੀ ਵਿਕਟਰੀ ਹੈ, ਫਤਿਹ ਹੈ, ਉਹ ਵਾਹਿਗੁਰੂ ਦੀ ਆਈ ਸਾਡੀ ਗ੍ਰੀਟਿੰਗ ਵੀ ਹੈ। ਔਰ ਇਸ ਗੱਲ ਦਾ ਭੁਲੇਖਾ ਨਾ ਰਹੇ ਜਿਹੜੇ ਅੱਜ ਕਈ ਵਾਰ ਕਲੇਮ ਕਰਦੇ ਨੇ ਜੀ ਅਸੀਂ ਪੈਨ ਦੀ ਤਾਕਤ ਨਾਲ ਹੀ ਖਾਲਿਸਤਾਨ ਲੈ ਲਵਾਂਗੇ। ਇਹ ਠੀਕ ਹੈ, ਸਾਰੇ ਹਰਬੇ ਜ਼ਰੂਰੀ ਹੁੰਦੇ ਨੇ, ਬਟ ਅਲਟੀਮੇਟਲੀ ਗੁਰੂ ਕਲਗੀਧਰ ਪਾਤਸ਼ਾਹ ਦਾ ਹੀ ਫਰਮਾਨ ਹੈ ਕਿ ਸ਼੍ਰੀ ਮੁਖਵਾਕ ਭੰਨਿਓ ਗਰੀਬ ਨਿਵਾਜ਼ ਪਾਤਸ਼ਾਹੀ 10ਵੀਂ, ਸ਼ਸਤਰਨ ਕੇ ਅਧੀਨ ਹੈ ਰਾਜ, ਕਉ ਕਿसी को राज न दे हैं जो ले हैं निज बल से ले हैं। बिल्कुल क्लियर कि किसी ने कदे तश्तरी ते रख के ट्रे च रख के राज नहीं दिता है। और यही स्पिरिट जिहड़ी है 10वें पातशाह दा जफरनामा दा जिहड़ा शेयर है उसनूं कोट कीता है, चुंकारज हमा हील ते दरगुजस्त हलालस्त बुरदन बा शमशीर दस्त, कि जे इंसाफ लैण लई होर सारे दरवाजे बंद हो जाण तां शमशीर नूं हत्थ 'ਚ ਲੈਣਾ ਇਹ ਰੱਬ ਦੇ ਬੰਦਿਆਂ ਦੇ ਉੱਤੇ ਲਾਜ਼ਮ ਹੁੰਦਾ, ਉਹਨਾਂ ਦਾ ਫਰਜ਼ ਹੁੰਦਾ। ਔਰ ਹੈੱਡ ਆਫਿਸ ਸ੍ਰੀ ਅੰਮ੍ਰਿਤਸਰ ਪੰਥਕ ਕਮੇਟੀ ਔਰ ਖਾਲਿਸਤਾਨ ਦਾ ਐਲਾਨਨਾਮਾ 5 ਮੈਂਬਰੀ ਪੰਥਕ ਕਮੇਟੀ ਵੱਲੋਂ 29 ਅਪ੍ਰੈਲ 1986 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਜਾਰੀ ਕੀਤਾ ਗਿਆ। ਔਰ ਮੈਂ ਉੱਥੇ ਹੀ ਜ਼ਿਆਦਾ ਰੁਕਾਂਗਾ ਜਿੱਥੇ ਮੈਨੂੰ ਲੱਗੇਗਾ ਵੀ ਇੰਟਰਪ੍ਰੀਟੇਸ਼ਨ ਦੀ ਲੋੜ ਹੈ, ਅਦਰਵਾਈਜ਼ ਸ਼ੁਰੂ ਦਾ
ਤਾਂ ਬਿਲਕੁਲ ਸਰਲ ਤਰੀਕੇ ਤੋਂ ਇੱਕ ਸਟੇਟਮੈਂਟ ਮੇਕ ਕੀਤੀ ਹੈ। ਜੀ 1699 ਈਸਵੀ ਦੀ ਵਿਸਾਖੀ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਾਜਿਆ ਹੋਇਆ ਖਾਲਸਾ ਪੰਥ ਇੱਕ ਵਾਰ ਮੁੜ ਫੇਰ ਧਰ ਤੇਜ ਕਰਾਰਾ ਗੁਰੂ ਜੀ ਦੇ ਬਖਸ਼ੇ ਹੋਏ ਰਾਜ ਕਰੇਗਾ ਖਾਲਸਾ ਦਾ 26 ਜਨਵਰੀ 1986 ਦੇ ਸਰਬੱਤ ਖਾਲਸਾ ਦੁਆਰਾ ਸਾਜੀ ਹੋਈ 5 ਮੈਂਬਰੀ ਪੰਥਕ ਕਮੇਟੀ ਰਾਹੀਂ ਖਾਲਿਸਤਾਨ ਦਾ ਸਿੱਖ ਸੰਗਤਾਂ ਦਾ ਸੁਪਨਾ ਸਾਕਾਰ ਕਰਦਾ ਹੈ। ਹੁਣ ਇਹਦੇ ਚ ਧਰ ਤੇਜ ਕਰਾਰਾ ਲਫ਼ਜ਼ ਕੋਈ ਆਪਣੇ ਤੌਰ ਤੇ ਨਹੀਂ ਕੜੇ ਹੋਏ। ਇਹ ਜਦੋਂ ਅਸੀਂ ਪੰਜਾਬੀ ਦੇ ਵਿੱਚ ਦੇਖਦੇ ਹਾਂ ਕਿ ਭਾਈ ਗੁਰਦਾਸ ਸਿੰਘ ਜਿਨ੍ਹਾਂ ਦੀ ਇਸ ਰਚਨਾ ਨੂੰ ਅਕਸਰ ਵਿਸਾਖੀ ਤੇ ਦੁਹਰਾਇਆ ਜਾਂਦਾ ਹੈ, ਪੀਵੋ ਪਹਲ ਖੰਡ ਧਾਰ ਹੋਏ ਜਨਮ ਸੁਹੇਲਾ, ਸੋ ਉਹਨਾਂ ਦੀ ਉਹ ਲੰਬੀ ਨਜ਼ਮ ਹੈ ਜਿਸ ਦੇ ਵਿੱਚ ਉਹਨਾਂ ਨੇ ਜਦੋਂ ਖਾਲਸੇ ਦਾ ਜ਼ਿਕਰ ਕੀਤਾ ਕਿ ਜਿਹੜੇ ਖਾਲਸੇ ਫਿਰ ਪ੍ਰਗਟੇ ਸਿੰਘ ਭੁਜੰਗੀਏ ਨੀਲੰਬਰ ਧਾਰਾ ਭੁਜੰਗੀ ਭੁਜੰਗ ਖਾਲਸਾ ਜਿਹੜਾ ਜਿਨ੍ਹਾਂ ਦਾ ਪਹਿਰਾਵਾ ਨੀਲਾ ਸੀ ਤੇ ਉਹੀ ਹੈ, ਉਸ ਦੇ ਵਿੱਚ ਹੀ ਹੈ ਕਿ ਪ੍ਰਗਟ ਕੀਨੋ ਖਾਲਸਾ ਧਰ ਤੇਜ ਕਰਾਰਾ, ਕਿ ਜਿਹੜਾ ਖਾਲਸੇ ਦਾ ਤੇਜ ਹੈ, ਖਾਲਸਾ ਐਵੇਂ ਜਿਹੜਾ ਉਹ ਸੁੱਤਾ ਹੋਇਆ ਨਹੀਂ ਹੈ ਜਾਂ ਜਿਹਨੂੰ ਇੱਕ ਅਮਨ ਦੇ ਨਾਲ ਜੋੜ ਕੇ, ਅਮਨ ਦਾ ਬਹੁਤ ਵਾਰੀ ਮਤਲਬ ਉਹੀ ਹੁੰਦਾ ਕਿ ਵੀ ਜਿਹੜਾ ਬਿਲਕੁਲ ਹੀ ਮੁਰਦੇ ਹਾਣ ਹੋਏ, ਕਿ ਖਾਲਸੇ ਦੀ ਜਿਹੜੀ ਸਾਜਨ ਹੈ, ਖਾਲਸੇ ਦੇ ਅੰਦਰ ਤੇਜ ਹੈ ਤੇ ਖਾਲਸੇ ਦੇ ਅੰਦਰ ਕਰਾਰਾਪਨ ਹੈ। ਔਰ ਉਸ ਤੁਕ ਨੂੰ ਇਸਤੇਮਾਲ ਕੀਤਾ ਗਿਆ ਕੋਟ ਕਰਕੇ ਕਿ ਇਹ ਮੁੜ ਧਰ ਤੇਜ ਕਰਾਰਾ, ਕਿਉਂਕਿ ਕਰਾਰਾ ਤੇਜ ਗੁਰੂ ਨੇ ਬਖਸ਼ਿਆ ਖਾਲਸੇ ਨੂੰ। ਔਰ ਇਹੀ ਜਿਹੜਾ ਸੰਕਲਪ ਹੈ ਰਾਜ ਕਰੇਗਾ ਖਾਲਸਾ ਦਾ, ਜਿਹੜਾ ਸਾਡਾ ਧਰ ਤੇਜ ਕਰਾਰਾ ਪ੍ਰਗਟ ਕਰਨ ਵੇਲੇ ਖਾਲਸੇ ਦਾ ਸੀ, ਹੁਣ ਅਸੀਂ ਉਸ ਨੂੰ ਦੁਬਾਰਾ 26 ਜਨਵਰੀ 1986 ਦੇ ਇਸ ਐਲਾਨਨਾਮੇ 'ਚ ਸਰਬੱਤ ਖਾਲਸਾ ਵੱਲੋਂ ਥਾਪੀ 5 ਮੈਂਬਰੀ ਕਮੇਟੀ ਰਾਹੀਂ ਇਹ ਜਿਹੜਾ ਰਾਜ ਕਰੇਗਾ ਖਾਲਸਾ ਦਾ ਸੁਪਨਾ ਹੈ, ਉਸ ਨੂੰ ਅਸੀਂ ਸਾਕਾਰ ਕਰਨ ਜਾ ਰਹੇ ਹਾਂ। ਅੱਜ ਦੇ ਸੁਭਾਗ ਦਿਹਾੜੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸਾਰੀ ਦੁਨੀਆ ਅਤੇ ਸਾਰੇ ਮੁਲਕਾਂ ਦੀਆਂ ਸਰਕਾਰਾਂ ਹਕੂਮਤਾਂ ਦੇ ਸਾਹਮਣੇ ਐਲਾਨ ਕਰਦਾ ਹੈ ਅਤੇ ਉਹਨਾਂ ਨੂੰ ਸੂਚਿਤ ਕਰਦਾ ਹੈ ਕਿ ਅੱਜ ਤੋਂ ਖਾਲਸਾ ਪੰਥ ਦਾ ਆਪਣਾ ਘਰ ਖਾਲਿਸਤਾਨ ਹੋਵੇਗਾ। ਇੱਥੇ ਸਿੱਖਾਂ ਦੇ ਬੋਲਬਾਲੇ, ਝੰਡੇ ਬੁੰਗੇ ਤੇ ਚੌਂਕੀਆਂ ਸਦਾ ਲਈ ਅਟਲ ਹੋਣਗੀਆਂ। ਇੱਥੇ ਸਰਬੱਤ ਦਾ ਭਲਾ ਮੰਗਣ ਵਾਲਿਆਂ ਅਤੇ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਉੱਤੇ ਪੂਰਾ ਕੰਟਰੋਲ ਹੋਵੇਗਾ। ਹੁਣ ਇਹ ਓਪਨਿੰਗ ਸਟੇਟਮੈਂਟ ਦੇ ਵਿੱਚ ਹੀ ਬਿਲਕੁਲ ਇਹ ਕਲੀਅਰ ਹੈ ਕਿ ਭਾਈ ਅਸੀਂ ਦੁਨੀਆ ਦੇ ਸਾਹਮਣੇ ਆਪਣਾ ਰਿਜ਼ੋਲਵ ਦੁਹਰਾ ਰਹੇ ਹਾਂ, ਐਲਾਨ ਕਰ ਰਹੇ ਹਾਂ ਤੇ ਉਹਨਾਂ ਨੂੰ ਸੂਚਿਤ ਕਰ ਰਹੇ ਹਾਂ ਕਿ ਅੱਜ ਤੋਂ ਸਾਡਾ ਕੌਮ ਦਾ, ਸਿੱਖ ਕੌਮ ਦਾ ਆਪਣਾ ਘਰ ਖਾਲਿਸਤਾਨ ਹੋਏਗਾ। ਔਰ ਉਹ ਥਾਂ, ਉਹ ਦੇਸ਼ ਕਾਲ ਦੀ ਘਾੜਨਾ ਵਾਲਾ ਖਿੱਤਾ ਜਿੱਥੇ ਖਾਲਸੇ ਦੇ ਬੋਲਬਾਲੇ, ਸਿੱਖਾਂ ਦੇ ਬੋਲਬਾਲੇ, ਸਾਡੀ ਅਰਦਾਸ ਦਾ ਖਾਲਸਾ ਜੀ ਕੇ ਬੋਲਬਾਲੇ ਅਸੀਂ ਮੰਗਦੇ, ਝੰਡੇ ਬੁੰਗੇ ਜਦੋਂ ਅਸੀਂ ਅਰਦਾਸ ਵੀ ਮੰਗਦੇ ਹਾਂ ਕਿ ਝੰਡੇ ਬੁੰਗੇ ਜੁਗੋ ਜੁਗ ਅਟਲ। ਹੁਣ ਇਹ ਸਿਰਫ ਝੰਡਾ ਬੁੰਗਾ ਉਹ ਮੁਕਾਮ ਹੀ ਨਹੀਂ ਹੈ। ਜਦੋਂ ਅਸੀਂ ਝੰਡੇ ਦੀ ਗੱਲ ਕਰਦੇ ਹਾਂ ਤੇ ਇਹ ਜ਼ਾਹਰ ਹੈ ਸਾਡੀ ਪੋਲੀਟੀਕਲ ਸੋਵਰਨਿਟੀ ਦੀ ਗੱਲ ਹੈ। ਬੁੰਗਾ ਲਫ਼ਜ਼ ਪੁਰਾਤਨ ਜਦੋਂ ਅਸੀਂ ਨਿਹੰਗ ਸਿੰਘਾਂ ਦੀ ਸ਼ਬਦਾਵਲੀ ਦੇਖਦੇ ਹਾਂ ਇਹਨੂੰ ਆਰਮੀ ਕੰਟੋਨਮੈਂਟ ਕਿਹਾ ਜਾਂਦਾ। ਅਕਾਲ ਹੁਣ ਅੱਜ ਅਸੀਂ ਲਫ਼ਜ਼ ਜ਼ਿਆਦਾ ਤਖਤ ਇਸਤੇਮਾਲ ਕਰਦੇ ਹਾਂ, ਇਹਦਾ ਪੁਰਾਤਨ ਨਾਂ ਵੀ ਅਕਾਲ ਬੁੰਗਾ ਹੈ। ਹੁਣ ਜਦੋਂ ਅਸੀਂ ਈਵਨ ਇਹ ਵੀ ਗੁਰੂ ਅੱਗੇ ਮੰਗਦੇ ਹਾਂ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਹੁਣ ਝੰਡੇ ਬੁੰਗੇ ਪੋਲੀਟੀਕਲ ਸੋਵਰਨਿਟੀ ਹੈ। ਚੌਂਕੀਆਂ ਤੁਸੀਂ ਕਦੇ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਸਵੇਰ ਦੀ ਜੇ ਆਸਾ ਦੀ ਵਾਰ ਜਾਂ ਉਸ ਤੋਂ ਵੀ ਪਹਿਲਾਂ ਦੀ ਜਿਹੜੀ ਚਰਨ ਕਮਲ ਚੌਂਕੀ ਤੋਂ ਲੈ ਕੇ ਦੇਖੋਗੇ ਤੇ ਚੌਂਕੀ ਦੇ ਵਿੱਚ ਉਹਨੂੰ ਅਸੀਂ ਸ਼ਬਦ ਚੌਂਕੀ ਲਫ਼ਜ਼ ਇਸਤੇਮਾਲ ਕਰਦੇ ਸੀ। ਉਹ ਇਸ ਲਈ ਕਿ ਬਹੁਤ ਵਾਰ ਜਿਹੜੇ ਕਰਨ ਵਾਲੇ ਨੇ ਰਬਾਬੀ ਸਨ ਜਾਂ ਬਾਅਦ 'ਚ ਉਚਾਰ ਹੁੰਦੇ ਸੀ ਔਰ ਉਸ ਤੋਂ ਇਹ ਲਫ਼ਜ਼ ਚੌਂਕੀ ਬਣਿਆ। ਹੁਣ ਜਦੋਂ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਚੌਂਕੀਆਂ ਪੀਰੀ ਨੂੰ ਰਿਪਰੈਜ਼ੈਂਟ ਕਰਦਾ ਕਿ ਬਈ ਸਾਡੇ ਇਹ ਜਦੋਂ ਅਸੀਂ ਕਹਿੰਦੇ ਹਾਂ ਵੀ ਸਾਜ ਤੇ ਦੀਵਾਨ ਰਹੇ ਗੁਰੂ ਮਹਾਰਾਜ ਕੇ, ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ, ਇਹ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਦੀ ਇੱਕ ਹੋਰ ਵਿਆਖਿਆ ਕਿ ਭਾਈ ਜਿੱਥੇ ਚੌਂਕੀਆਂ ਉੱਥੇ ਹੀ ਹੋਣਗੀਆਂ, ਗੁਰੂ ਕਾ ਕੀਰਤਨ ਜਿੱਥੇ ਦੀਵਾਨ ਸਜੇਗਾ, ਦੀਵਾਨ ਉੱਥੇ ਹੀ ਸਜੇਗਾ ਜਿੱਥੇ ਤੁਹਾਡੇ ਝੰਡੇ ਬੁੰਗੇ ਲਹਿਰਾ ਰਹੇ ਨੇ। ਕਿਉਂਕਿ ਜੇ ਤੁਹਾਡੇ ਕੋਲ ਸ਼ਕਤੀ ਨਹੀਂ ਹੈ, ਜੇ ਤੁਹਾਡੇ ਕੋਲ ਰਾਜ ਨਹੀਂ ਹੈ ਤੇ ਤੁਹਾਨੂੰ ਕਿਸੇ ਨੇ ਜਿਹੜਾ ਉਹ ਬੰਦਗੀ ਨਹੀਂ ਕਰਨ ਦੇਣੀ। ਰਾਜ ਵੀ ਇਸੇ ਲਈ ਲੈਣਾ ਤਾਂ ਕਿ ਭਈ ਪ੍ਰਾਪਤ ਮਾਨੁਖ ਦੇ ਹੁਰੀਆ,
गोबिंद मिलन की ये तेरी बरिया अवर काज तेरा किता ना काम मिल साध संगत भज केवल नाम ਇਹ ਸਾਕਾਰ ਹੋਏ। ਸੋ ਇਸ ਨੂੰ ਬਿਲਕੁਲ ਕਲੀਅਰ ਕੀਤਾ ਗਿਆ ਕਿ ਭਾਈ ਉਹ ਖਿੱਤਾ ਖਾਲਿਸਤਾਨ ਦਾ ਜਿੱਥੇ ਸਿੱਖਾਂ ਦੇ ਬੋਲਬਾਲੇ ਝੰਡੇ ਬੁੰਗੇ ਤੇ ਚੌਂਕੀਆਂ ਸਦਾ ਲਈ ਅਟਲ, ਲੇਕਿਨ ਇਹ ਕਿਸੇ ਦੇ ਹੱਕ ਮਾਰਨ ਲਈ ਨਹੀਂ ਹੈ, ਇੱਥੇ ਸਰਬੱਤ ਦਾ ਭਲਾ ਮੰਗਣ ਵਾਲਿਆਂ ਦਾ। ਕਿਉਂਕਿ ਇਹ ਵੀ ਅਸੀਂ ਜਦੋਂ ਉਸ ਮੁਕਾਮ ਤੇ ਖਲੋ ਕੇ ਇਹ ਦੋ ਵੇਲੇ ਦੀ ਅਰਦਾਸ ਸਰਬੱਤ ਦਾ ਭਲਾ ਮੰਗਦੇ, ਗੁੱਡ ਆਫ ਆਲ, ਕਿ ਬਈ ਇਹ ਜਿਹੜੀ ਸਾਡੀ ਸਟੇਟ ਹੈ ਇਹ ਠੀਕ ਹੈ ਕਿ ਬਈ ਸਿੱਖ ਵੈਲਿਊਜ਼ ਦੇ ਉੱਤੇ ਆਧਾਰਿਤ ਇਹ ਸਟੇਟ ਹੋਏਗੀ, ਲੇਕਿਨ ਇਸ ਦਾ ਨਿਸ਼ਾਨਾ ਸਰਬੱਤ ਦਾ ਭਲਾ ਹੋਏਗਾ। ਸਰਬੱਤ ਦਾ ਭਲਾ ਮੰਗਣ ਵਾਲਿਆਂ ਤੇ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਉੱਤੇ ਪੂਰਾ ਕੰਟਰੋਲ ਹੋਵੇਗਾ ਕਿ ਜਿਹੜੇ ਵੀ ਦਸਾਂ ਨੋਹਾਂ ਦੀ ਕਿਰਤ ਕਰਦੇ ਨੇ, ਇਹ ਲੋਟੂ ਸਿਸਟਮ ਨੂੰ ਇੱਥੇ ਥਾਂ ਨਹੀਂ ਹੋਏਗੀ, ਜਿਹੜੇ ਐਕਸਪਲੋਇਟਰ ਨੇ ਮਲਕ ਭਾਗੋਆਂ ਲਈ ਥਾਂ ਨਹੀਂ ਹੈ। ਇਹ ਧਰਤੀ ਭਾਈ ਲਾਲੋਆਂ ਦੀ ਧਰਤੀ ਹੋਏਗੀ ਜਿੱਥੇ ਦਸਾਂ ਨੋਹਾਂ ਦੀ ਕਿਰਤ ਕਮਾਈ ਵਾਲਾ ਕਾਨਸੈਪਟ ਹੋਏਗਾ, ਜਿੱਥੇ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ, ਇਸ ਮਾਰਗ ਵਾਲਿਆਂ ਦੀ ਪਜ਼ੀਰਾਈ ਹੋਏਗੀ। ਔਰ ਮੈਂ ਇੱਥੇ ਹੀ ਇਹਨੂੰ ਕਲੋਜ਼ ਕਰਦਾ, ਬਾਕੀ ਅਸੀਂ ਆਉਣ ਵਾਲੇ ਦਿਨਾਂ 'ਚ ਡਿਸਕਸ ਕਰਾਂਗੇ। ਬਿਲਕੁਲ ਜੀ, ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ। ਸਾਡੇ ਫੋਨ ਨੰਬਰ ਹੈ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।